ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸਰੋਤੇ ਪ੍ਰੋਗਰਾਮ 'ਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਅਪਡੇਟ ਅਮਰੀਕਾ। ਮੈਂ ਰਾਜਕਨਵੀਰ ਸਿੰਘ, ਜੁੜੇ ਨੇ ਹਰਜੋਤ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਜਨਵਰੀ ਦੀ 7 ਤਰੀਕ ਆ, ਦਿਨ ਬੁੱਧਵਾਰ ਆ ਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408 272 2500। 1992 ਤੋਂ ਇੰਸ਼ੋਰੈਂਸ ਦੇ ਬਿਜ਼ਨਸ ਦੇ ਵਿੱਚ ਨੇ। ਪੂਰੇ ਅਮਰੀਕਾ ਦੇ ਵਿੱਚ ਹੈਲਥ ਇੰਸ਼ੋਰੈਂਸ ਦੇ ਨਾਲ ਨਾਲ ਲਾਈਫ ਇੰਸ਼ੋਰੈਂਸ, ਵਿਜ਼ਟਰ ਇੰਸ਼ੋਰੈਂਸ ਇਹ ਕਰਦੇ ਨੇ। ਹੋਰ ਕਿਸੇ ਵੀ ਤਰੀਕੇ ਦੀ ਇੰਸ਼ੋਰੈਂਸ ਲਈ ਕਾਲ 408 272 2500। ਠੇਰਕੇਣਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਾਰਨੀ ਜੇ ਠੇਰਕੇਣਾ 415 909 0503। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਸਤਨਾਮ ਸਿੰਘ ਸਨੀ ਪੁਰੇਵਾਲ ਯੂਬਾ ਸਿਟੀ, ਲਖਬੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਲਿੱਦੜ ਬੇਕਸਫੀਲਡ, ਅਮਰਜੀਤ ਸਿੰਘ ਸਟਾਕਟਨ, ਗਰੇਵਾਲ ਟਰੈਵਲ ਸਰਵਿਸਿਜ਼ ਯੂਬਾ ਸਿਟੀ, ਟੈਕਸ ਪੇਰੋਲ, ਵੀਜ਼ਾ, OCI ਕਾਰਡ, ਪਾਸਪੋਰਟ ਦੀਆਂ ਸਰਵਿਸਿਜ਼ ਤੁਸੀਂ ਇਹਨਾਂ ਦੇ ਕੋਲੋਂ ਲੈ ਸਕਦੇ ਹੋ। ਕਾਲ 5307517605। ਨਰਿੰਦਰ ਸਿੰਘ ਇੰਡੀਆਨਾ, ਮੰਗਲ ਸਿੰਘ ਸਮਰਾ ਨਾਰਥਵੁੱਡ ਮੋਟਲਸ ਬਲੇਨ, ਬਲਜਿੰਦਰ ਨਿੱਜਰ ਵੁੱਡਲੈਂਡ, ਹਰਜੀਤ ਸਿੰਘ ਲੈਥਰੋਪ, ਇਕਬਾਲ ਜੌਹਲ, ਗੁਰਦੇਵ ਸਿੰਘ LA, ਗੁਰਮੇਲ ਬਾਸੀ ਐਲ ਗਰੋਵ, ਊੜਾ ਡੈਟ ਰਿਲੀਫ ਵਾਲੇ। ਇਕਨੋਮਿਕ ਹਾਰਡਸ਼ਿਪ ਹੈ, ਬੈਂਕਰਪਸੀ ਤੋਂ ਬਚਣਾ ਆ, ਡੈਟ ਨੂੰ ਕੰਸੋਲੀਡੇਟ ਕਰਨਾ ਆ, ਜਾਂ ਫਿਰ 60% ਦਾ ਕਰਜ਼ਾ ਮਾਫ ਕਰਵਾ ਸਕਦੇ ਨੇ। ਕਾਲ 888 888 99 14। ਹਰਨੇਕ ਸਿੰਘ ਪਾਬਲਾ, ਰੈਂਟਨ ਵਾਸ਼ਿੰਗਟਨ, ਤਲਵਿੰਦਰ ਗਿੱਲ, ਰਮਿੰਦਰ ਬਸਰਾ ਬੇਕਰਸਫੀਲਡ, ਸਿਕੰਦਰ ਗਰੇਵਾਲ ਟ੍ਰੇਸੀ, ਪਰਮਜੀਤ ਸਿੰਘ ਦਾਖਾ ਬਰਕਲੇ, ਗੁਰਨੇਕ ਸਿੰਘ ਬਾਗੜੀ ਫ੍ਰੈਸਨੋ। ਸਾਰਿਆਂ ਦਾ ਧੰਨਵਾਦ। ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਹੈ, ਸੰਪਰਕ ਕਰੋ 408 722 7698। ਜੀ ਸਰੋਤੇ, ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਆ, ਅਪਡੇਟ ਅਮਰੀਕਾ ਪ੍ਰੋਗਰਾਮ, ਇਹਦੇ ਵਿੱਚ ਦੁਨੀਆ ਦੇ ਵਿੱਚ ਕੀ ਕੁਝ ਵਾਪਰਿਆ, ਅਮਰੀਕਾ ਦੇ ਵਿੱਚ ਕੀ ਕੁਝ ਵਾਪਰਿਆ, ਉਹ ਸਾਰਾ ਕੁਝ ਆਪਾਂ ਤੁਹਾਡੇ ਨਾਲ ਡਿਸਕਸ ਕਰਦੇ ਹਾਂ। ਤੇ ਅੱਜ ਦੀ ਜਿਹੜੀ ਸਭ ਤੋਂ ਵੱਡੀ ਖਬਰ ਆ, ਫਿਲਪਾਈਨਸ ਤੋਂ ਆ ਰਹੀ ਹੈ। ਬੜੀ ਮਾੜੀ ਖਬਰ ਆ। ਡਵਾਓ ਜੋ ਉੱਥੇ ਦਾ ਏਰੀਆ ਹੈਗਾ ਆ, ਉੱਥੇ 6.4 ਮੈਗਨੀਚਿਊਡ ਦਾ ਭੂਚਾਲ ਆਇਆ ਹੈਗਾ। ਮੈਨੇ ਡਵਾਓ ਓਰੀਐਂਟਲ, ਇਹ ਜੋ ਏਰੀਆ ਹੈਗਾ, ਸੜਕਾਂ ਜਿਹੜੀਆਂ ਆ ਕਈ ਪਾਟ ਗਈਆਂ ਹੈਗੀਆਂ। ਇੰਨੇ ਜਿਹੜਾ ਫੋਰਸ ਦੇ ਨਾਲ ਇਹ ਜੋ ਭੂਚਾਲ ਆਇਆ ਹੈਗਾ। ਲੋਕ ਆਪਣੇ ਘਰਾਂ ਤੋਂ, ਆਫਿਸਿਸ ਤੋਂ ਬਾਹਰ ਭੱਜ ਰਹੇ ਸੀ, ਸਕਰੀਮ ਕਰ ਰਹੇ ਸੀ ਸਟਰੀਟਸ ਦੇ ਉੱਤੇ। ਕਿੰਨਾ ਕੁ ਪ੍ਰਾਪਰਟੀ ਵੱਲ ਜਾਂ ਵੀਡੀਓ ਵੱਲ ਦੇਖ ਕੇ ਤਾਂ ਲੱਗਦਾ ਵੀ ਬਹੁਤ ਜ਼ਿਆਦਾ ਨੁਕਸਾਨ ਹੋਇਆ। ਜਾਨੀ ਨੁਕਸਾਨ ਕਿੰਨਾ ਕੁ ਹੋਇਆ ਹਜੇ ਉਹਦੀ ਕੋਈ ਖਬਰ ਨਹੀਂ ਆਈ, ਕਿਉਂਕਿ ਕੁਝ ਘੰਟੇ ਪਹਿਲਾਂ ਹੀ ਇਹ ਜਿਹੜਾ ਭੂਚਾਲ ਆਇਆ ਹੈਗਾ। ਜੇ ਕੋਈ ਸਾਡਾ ਸਰੋਤਾ ਫਿਲੀਪਾਈਨਸ ਦਾ ਹੈਗਾ, ਬਹੁਤ ਵਾਰ ਸੁਣਦੇ ਆ ਪੰਜਾਬੀ ਰੇਡੀਓ USA, ਕੋਈ ਅਪਡੇਟ ਕਰ ਸਕਦੇ ਹੋਏ ਜਰੂਰ ਕਾਲ ਕਰ ਲਿਓ 408 272 5200 ਦੇ ਉੱਤੇ। ਤੇ ਕਹਿੰਦੇ ਵੀ ਇੰਟੈਂਸਿਟੀ ਜਿਹੜੀ ਆ ਉਹਦੀ ਬਹੁਤ ਹੀ ਜ਼ਿਆਦਾ ਤੇਜ਼ ਸੀਗੀ ਇਸ ਭੂਚਾਲ ਦੀ। ਇਸ ਤੋਂ ਬਿਨਾ ਇਸ ਏਰੀਏ ਤੋਂ ਬਿਨਾ ਹੋਰ ਮਿੰਡਾਨੋ ਤੇ ਬਿਸਾਇਸ, ਇਹ ਏਰੀਏ ਦੇ ਵਿੱਚ ਵੀ ਜਿਹੜਾ ਭੂਚਾਲ ਆ ਉਹ ਜਿਹੜਾ ਫੀਲ ਕੀਤਾ ਗਿਆ ਹੈਗਾ। ਜੀ ਬਿਲਕੁਲ। ਸੋ ਭੂਚਾਲ ਦੇ ਵੱਡੇ ਝਟਕੇ ਜਿਹੜੇ ਮਹਿਸੂਸ ਹੋਏ ਆ 6.4 ਤੇ 6.7 ਦੇ, ਦੋ ਵੱਖੋ ਵੱਖਰੇ ਜਿਹੜੇ ਝਟਕੇ ਆ ਉਹ ਉੱਥੇ ਹਰਜੋਤ ਸਿੰਘ ਜੀ ਆਏ ਆ, ਜਿਸ ਕਰਕੇ ਕਾਫੀ ਜ਼ਿਆਦਾ ਨੁਕਸਾਨ ਦੀ ਜਿਹੜੀ ਖਤਰਾ ਜਿਹੜਾ ਉਹ ਕਿਤੇ ਨਾ ਕਿਤੇ ਬਣਿਆ ਪਿਆ ਹੈਗਾ ਆ। ਸੋ ਇਹ ਹੁਣ ਦੇਖਣਾ ਹੋਊਗਾ ਵੀ ਆਉਂਦੇ ਸਮੇਂ ਦੇ ਵਿੱਚ ਇਸ ਬਾਰੇ ਹੋਰ ਕੀ ਪਤਾ ਲੱਗਦਾ ਹੈਗਾ ਆ। ਜਿੱਦਾਂ ਮਨੇ ਦਾ ਤੁਸੀਂ ਨਾਮ ਲਿਆ ਵੀ ਉਹ ਤੋਂ 47 ਕਿਲੋਮੀਟਰ ਦੂਰ ਸੀਗਾ ਜਿਹੜਾ ਐਪੀਸੈਂਟਰ, ਤੇ 42 ਕਿਲੋਮੀਟਰ ਡੂੰਘਾ ਧਰਤੀ ਦੇ ਹੇਠਾਂ ਇਹ ਜਿਹੜਾ ਭੂਚਾਲ ਆ ਉਹ ਮਹਿਸੂਸ ਕੀਤਾ ਗਿਆ ਆ। ਪੈਸੀਫਿਕ ਓਸ਼ਨ ਦੇ ਵਿੱਚ ਇੱਕ ਰਿੰਗ ਆਫ ਫਾਇਰ ਕਰਕੇ ਇਲਾਕਾ ਆ, ਜੋ ਕਿ ਬਿਲਕੁਲ ਤੱਟ ਦੇ ਨਜ਼ਦੀਕ ਅਮਰੀਕਾ ਤੋਂ ਲੈ ਕੇ ਸਾਊਥ ਈਸਟ ਏਸ਼ੀਆ ਤੱਕ ਇਹ ਆਉਂਦਾ ਆ, ਜਿੱਥੇ ਬਹੁਤ ਹੀ ਜ਼ਿਆਦਾ ਸੈਸਮਿਕ ਐਕਟੀਵਿਟੀ ਹੁੰਦੀ ਹੈ। ਯਾਨੀ ਕਿ ਧਰਤੀ ਉੱਥੇ ਹਿਲਦੀ ਰਹਿੰਦੀ ਆ, ਭੂਚਾਲ ਉੱਥੇ ਆਉਂਦੇ ਹੀ ਰਹਿੰਦੇ ਆ। ਟੈਕਟੋਨਿਕ ਪਲੇਟ ਬਾਉਂਡਰੀਜ਼ ਜਿਹੜੀਆਂ ਆ, ਇਹ ਇੱਕ ਜ਼ੋਨ ਆ, ਪੂਰਾ ਜਾਣਿਆ ਜਾਂਦਾ ਵੀ ਉੱਥੇ ਅਰਥਕੁਏਕਸ ਤੇ ਵੋਲਕੈਨਿਕ ਇਰਪਸ਼ਨਸ
ਅਕਸਰ ਹੀ ਬਹੁਤ ਜ਼ਿਆਦਾ ਹੁੰਦੇ ਹੈਗੇ ਆ। ਸੋ ਬਿਲਕੁਲ ਜਿੱਦਾਂ ਦੱਸ ਰਹੇ ਆ ਵੀ ਲੋਕ ਡਰਦੇ ਮਾਰੇ ਜਿਹੜੇ ਆ ਉਹ ਸੜਕਾਂ ਦੇ ਬਾਹਰ ਆ ਗਏ ਸੀਗੇ। ਸੋ ਫਿਲੀਪੀਨਜ਼ ਦੇ ਵਿੱਚ ਵੀ ਕਾਫੀ ਜਿਹੜੀ ਉਹ ਪਾਪੂਲੇਸ਼ਨ ਜਿਹੜੀ ਉਹ ਹੈਗੀ ਆ, ਤੇ ਉਹਦੇ ਵਿੱਚ ਜਿਹੜਾ ਹਰਜੋਤ ਸਿੰਘ ਜੀ ਛੋਟਾ ਥਾਂ ਆ, ਜ਼ਿਆਦਾ ਵੱਡਾ ਵੀ ਨਹੀਂ ਆ, ਤੇ ਉਹਦੇ ਕਰਕੇ ਫਿਰ ਖਤਰਾ ਜਿਹੜਾ ਉਹ ਜ਼ਰੂਰ ਬਣ ਜਾਂਦਾ ਹੈ। 117 ਮਿਲੀਅਨ ਕੁੱਲ ਜਿਹੜੀ ਉਸ ਦੀ ਪਾਪੂਲੇਸ਼ਨ ਉੱਥੇ ਦੀ ਜਿਹੜੀ ਉਹ ਦੱਸੀ ਜਿਹੜੀ ਉਹ ਜਾਂਦੀ ਹੈਗੀ ਆ। ਸੋ ਅੱਧੀ ਤੋਂ ਜ਼ਿਆਦਾ ਪਾਪੂਲੇਸ਼ਨ ਅਰਬਨ ਇਲਾਕਿਆਂ ਦੇ ਵਿੱਚ ਰਹਿੰਦੀ। ਅਰਬਨ ਇਲਾਕਿਆਂ ਦਾ ਮਤਲਬ ਵੀ ਵੱਡੀਆਂ ਜਿਹੜੀਆਂ ਬਿਲਡਿੰਗਾਂ ਵਾਲੇ ਥਾਵਾਂ ਦੇ ਉੱਤੇ ਹੁੰਦੀ ਆ, ਜਿਹਦੇ ਨਾਲ ਇਹ ਖਤਰਾ ਜ਼ਰੂਰ ਹੁੰਦਾ ਜਦੋਂ ਇਦਾਂ ਦੇ ਵੱਡੇ ਭੂਚਾਲ ਆਉਂਦੇ ਆ। ਕੱਲ ਜਿਹੜਾ ਹਰਜੋਤ ਸਿੰਘ ਜੀ ਜਾਪਾਨ ਵਾਲੇ ਇਲਾਕੇ 'ਚ ਵੀ ਇੱਕ ਹੋਰ ਵੱਡਾ ਭੂਚਾਲ ਦੇ ਝਟਕੇ ਮਹਿਸੂਸ ਜਿਹੜੇ ਉਹ ਕੀਤੇ ਗਏ ਸੀਗੇ। ਜਾਪਾਨ ਵੈਸੇ ਹੀ ਜਾਣਿਆ ਜਾਂਦਾ ਵੀ ਉੱਥੇ ਬਹੁਤ ਹੀ ਜ਼ਿਆਦਾ ਟੈਕਟੋਨਿਕ ਐਕਟੀਵਿਟੀ ਜਿਹੜੀ ਆ ਅਰਥਕੁਏਕ ਐਕਟੀਵਿਟੀ, ਸੈਸਮਿਕ ਐਕਟੀਵਿਟੀ ਹੁੰਦੀ ਰਹਿੰਦੀ ਆ। ਅਗਲੀ ਖਬਰ ਜਿਹੜੀ ਆ ਸਭ ਤੋਂ ਵੱਡੀ ਆ ਉਹ ਵੈਨਜ਼ੂਏਲਾ ਨੂੰ ਲੈ ਕੇ ਆ। ਅੱਜ ਵਾਈਟ ਹਾਊਸ ਜਿਸ ਟਾਈਮ ਦੇ ਉੱਤੇ ਤੁਹਾਡੇ ਨਾਲ ਆਪਾਂ ਗੱਲਬਾਤ ਕਰ ਰਹੇ ਹਾਂ, ਵਾਈਟ ਹਾਊਸ ਦੇ ਵਿੱਚ ਇੱਕ ਬਰੀਫਿੰਗ ਚੱਲ ਰਹੀ ਹੈਗੀ ਆ, ਕਿਉਂਕਿ ਯੂਐਸ ਨੇ ਦੂਜਾ ਜਿਹੜਾ ਇੱਕ ਉਹਨਾਂ ਦਾ ਟੈਂਕਰ ਹੈਗਾ ਆ, ਉਹ ਜਿਹਦੇ ਉੱਤੇ ਰਸ਼ੀਆ ਦਾ ਫਲੈਗ ਲੱਗਾ ਹੋਇਆ ਸੀ ਅਟਲਾਂਟਿਕ ਦੇ ਵਿੱਚ, ਉਹ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਹੈਗਾ ਆ। ਵਾਈਟ ਹਾਊਸ ਨੇ ਇਹ ਕਿਹਾ ਆ ਵੀ ਯੂਐਸ ਨੇ ਰਸ਼ੀਅਨ ਫਲੈਗ ਵੈਸਲ ਜੋ ਨਾਰਥ ਅਟਲਾਂਟਿਕ ਦੇ ਵਿੱਚ ਸੀ, ਉਸ ਨੂੰ ਜਿਹੜਾ ਕਿ ਵੈਨਜ਼ੂਏਲਨ ਆਇਲ ਦੇ ਨਾਲ ਸੰਬੰਧਿਤ ਆ, ਉਸ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਹੈਗਾ, ਤੇ ਇਹ ਸੈਕਿੰਡ ਟੈਂਕਰ ਹੈਗਾ ਕੈਰੇਬੀਅਨਸ ਦੇ ਵਿੱਚ। ਤੇ ਦੂਸਰਾ ਜਿਹੜਾ ਕੁਐਸਚਨ ਸੀ, ਵਾਈਟ ਹਾਊਸ ਦੇ ਪ੍ਰੈਸ ਸੈਕਟਰੀ ਕੈਰੋਲਿਨ ਲਵਿਟ ਉਹਨਾਂ ਨੂੰ ਇੱਕ ਪੱਤਰਕਾਰ ਨੇ ਪੁੱਛਿਆ, ਉਹ ਕਹਿੰਦੇ ਵੀ ਕੀ ਤੁਹਾਡੀ ਪਲਾਨ ਹੈਗੀ ਵੈਨਜ਼ੂਏਲਾ ਦੇ ਵਿੱਚ। ਉਹਨਾਂ ਨੇ ਇਹ ਕਿਹਾ ਵੀ ਸਾਡੀ ਜਿਹੜੀ ਪਲਾਨ ਆ ਬੜੀ ਲੰਮੀ ਹੈਗੀ ਆ, ਤੇ 30 ਤੋਂ 50 ਮਿਲੀਅਨ ਬੈਰਲਸ ਆਇਲ ਜੋ ਆ ਉਹ ਹਰ ਮਹੀਨੇ ਉੱਥੋਂ ਜਿਹੜਾ ਕੱਢਿਆ ਜਾਊਗਾ। ਇਹ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਵੀ ਕੱਲ ਦੱਸਿਆ ਸੀ, ਆਪਾਂ ਤੁਹਾਡੇ ਨਾਲ ਜਿਹੜੀ ਇਹ ਖਬਰ ਵੀ ਸਾਂਝੀ ਕੀਤੀ ਸੀ। ਤੇ ਜਦੋਂ ਉਹਨਾਂ ਨੂੰ ਕੁਐਸਚਨ ਪੁੱਛਿਆ ਗਿਆ ਵੀ ਠੀਕ ਆ ਵੀ ਅਮਰੀਕਾ ਦੀਆਂ ਕੰਪਨੀਆਂ ਜਾਂ ਅਮਰੀਕਾ ਦੇ ਲੋਕ ਉੱਥੇ ਕੰਮ ਕਰੂਗੇ, ਤੁਸੀਂ ਕਿੱਦਾਂ ਅਸ਼ੋਰੈਂਸ ਦਓਗੇ ਵਰਕਰਸ ਨੂੰ, ਖਾਸ ਕਰਕੇ ਜਿਹੜੀਆਂ ਆਇਲ ਇੰਡਸਟਰੀ 'ਚ ਆ। ਉਹਨਾਂ ਨੇ ਇਹ ਕਿਹਾ ਵੀ ਜੇ ਸਾਨੂੰ ਮਿਲਟਰੀ ਦਾ ਐਕਸ਼ਨ ਕਰਨਾ ਪਿਆ, ਸਾਡੇ ਕੋਲ ਰਾਈਟ ਹੈਗਾ, ਤੇ ਅਸੀਂ ਉਹੀ ਕੁਝ ਕਰਾਂਗੇ ਜੋ ਅਮਰੀਕਨ ਲੋਕਾਂ ਦੇ ਬੈਸਟ ਇੰਟਰਸਟ ਦੇ ਵਿੱਚ ਹੋਊਗਾ। ਤੇ ਉਹਨਾਂ ਨੇ ਕਿਹਾ ਵੀ ਮਦੂਰੋ ਦੇ ਨਾਲ ਡਿਪਲੋਮੈਟਿਕਲੀ ਗੱਲ ਕਰਨ ਲਈ ਕਾਫੀ ਲੰਮਾ ਸਮਾਂ, ਕਈ ਸਾਲ ਗੱਲ ਚੱਲਦੀ ਰਹੀ, ਪਰ ਉਹ ਇੱਕ ਇਲਲੀਜੀਮੇਟ ਡਿਕਟੇਟਰ ਹੈਗਾ ਆ, ਤੇ ਹੁਣ ਇਸ ਟਾਈਮ ਨਿਊਯਾਰਕ ਦੀ ਜੇਲ੍ਹ ਦੇ ਵਿੱਚ ਹੈਗਾ। ਨਾਲ ਦੀ ਨਾਲ ਉਹਨਾਂ ਨੇ ਇਹ ਵੀ ਕਿਹਾ ਵੀ ਜਿਹੜਾ ਆਇਲ ਆ ਉਹ ਯੂਐਸਏ ਦੇ ਵਿੱਚ ਬੜੀ ਛੇਤੀ ਪਹੁੰਚਣਾ ਸ਼ੁਰੂ ਹੋ ਜਾਊਗਾ, ਜੋ ਕਿ ਅਮਰੀਕਨਸ ਐਜ਼ ਵੈਲ ਐਜ਼ ਵੈਨਜ਼ੂਏਲਨ ਲੋਕ ਜੋ ਆ ਉਹਨਾਂ ਨੂੰ ਦੋਨਾਂ ਨੂੰ ਬੈਨੀਫਿਟ ਕਰੂਗਾ। ਤੇ ਉਹਨਾਂ ਨੇ ਇਹ ਵੀ ਕਿਹਾ ਕਿ ਵੈਨਜ਼ੂਏਲਾ ਦੀ ਜਿਹੜੀ ਇੰਟਰਮ ਅਥਾਰਟੀਜ਼ ਆ, ਇੰਟਰਮ ਗਵਰਨਮੈਂਟ ਹੈਗੀ ਆ ਕਾਰਾਕਸ ਦੇ ਵਿੱਚ, ਉਹਦੇ ਨਾਲ ਅਸੀਂ ਆਲਰੇਡੀ ਇਨ ਟੱਚ ਹੈਗੇ ਆ। ਜੀ ਬਿਲਕੁਲ। ਸੋ ਬੈਲਾ 1 ਕਰਕੇ ਸੀਗਾ ਜਿਹੜਾ ਜਹਾਜ਼ ਜਿੱਤੇ ਰਸ਼ੀਅਨ ਫਲੈਗ ਲੱਗਾ ਹੋਇਆ ਸੀਗਾ, ਤੇ ਉਹਨਾਂ ਨੇ ਉਸ ਨੂੰ 1 ਹਫ਼ਤਾ ਜਿਹੜਾ ਹਰਜੋਤ ਸਿੰਘ ਜੀ ਪਿੱਛਾ ਕਰਦੇ ਰਹੇ, ਤੇ ਫਿਰ ਇਵੈਂਚੁਅਲੀ ਨਾਰਥ ਅਟਲਾਂਟਿਕ ਦੇ ਵਿੱਚ ਜਾ ਕੇ ਇਹਨਾਂ ਨੇ ਉਸ ਨੂੰ ਸੀਜ਼ ਕਰ ਲਿਆ ਹੈਗਾ ਆ। ਸੋ ਕਹਿੰਦੇ ਵੀ ਇਹ ਕੰਮ ਕਾਫੀ, ਇਹ ਸ਼ੁਰੂਆਤ ਇਦਾਂ ਹੀ ਹੋਈ ਸੀ ਵੈਨੇਜ਼ੁਏਲਾ ਦੇ ਉਲਟੇ ਜਿਹੜਾ ਕਰਾਕਸ ਤੋਂ ਚੱਕਿਆ ਆ ਮਡੂਰੋ, ਵੀ ਉਦੋਂ ਪਹਿਲਾਂ ਉਹਨਾਂ ਨੇ ਟੈਂਕਰ ਰੋਕ ਕੇ ਜਿਹੜੀਆਂ ਬੋਟਸ ਆ ਰਹੀਆਂ, ਨਾਰਕੋ ਟੈਰਰਿਸਟ ਬੋਟਸ ਆ ਰਹੀਆਂ ਸੀ, ਉਹਨਾਂ ਦੇ ਉੱਤੇ ਹਮਲੇ ਜਿਹੜੇ ਉਹ ਕੀਤੇ। ਫਿਰ USS ਦਾ ਇੱਕ ਜਿਹੜਾ ਵੱਡਾ ਜਿਹੜਾ ਬੇੜਾ ਆ, ਜੰਗਲੀ ਜਿਹੜਾ ਸਮੁੰਦਰੀ ਬੇੜਾ ਆ, ਉਸ ਨੂੰ ਉੱਤੇ ਘੱਲਿਆ ਗਿਆ ਸੀਗਾ, ਤੇ ਫਿਰ ਉਹਨਾਂ ਸਾਰਿਆਂ ਦੀ ਵਰਤੋਂ ਕਰਦੇ ਹੋਏ ਇਹ ਐਕਸ਼ਨ ਨੂੰ, ਰੇਡ ਨੂੰ ਜਿਹੜਾ ਉਹ ਅੰਜਾਮ ਦਿੱਤਾ ਹੈਗਾ ਆ। ਉਧਰ ਕ੍ਰੈਮਲਿਨ ਵਾਲੇ, ਰਸ਼ੀਆ ਵਾਲੇ ਇਹ ਰੌਲਾ ਹੁਣ ਪਾ ਰਹੇ ਆ ਵੀ ਕਹਿੰਦੇ ਵੀ ਕਿਸੇ ਵੀ ਮੁਲਕ ਦੇ ਕੋਲ ਅਖਤਿਆਰ ਨਹੀਂ ਹੈਗਾ ਇਸ ਤਰੀਕੇ ਦੇ ਨਾਲ ਵੀ ਤੁਸੀਂ ਜਿਹੜਾ ਆ ਵੀ ਇਹਨਾਂ ਦੇ ਕਿਸੇ ਦੀ ਵੀ ਸ਼ਿਪ ਨੂੰ ਜਿਹੜਾ ਉਹ ਤੁਸੀਂ ਫੜ ਸਕਦੇ ਹੈਗੇ ਆ। ਸੋ ਰਸ਼ੀਆ ਵਾਲੇ ਹੁਣ ਇਹ ਰੌਲਾ ਜਿਹੜਾ ਉਹ ਪਾ ਰਹੇ ਆ, ਪਰ ਅਮਰੀਕਾ ਵਾਲਿਆਂ ਨੇ ਆਲਰੇਡੀ ਇਹ ਸੀਜ਼ ਕਰ ਦਿੱਤਾ, ਕਿਉਂਕਿ ਵੈਨੇਜ਼ੁਏਲਾ ਦੇ ਤੇਲ ਦੇ ਉੱਤੇ ਬਲੌਕੇਡ ਲਾਇਆ ਆ, ਸੈਂਕਸ਼ਨਸ ਜਿਹੜੀਆਂ ਲਗਾਈਆਂ ਹੋਈਆਂ ਹੈਗੀਆਂ ਆ। ਜਿਹੜੇ ਕਹਿੰਦੇ ਵੀ ਬਹੁਤ ਵੱਡੇ ਸਪੋਰਟਰ ਸੀਗੇ ਰਸ਼ੀਆ ਵਾਲੇ ਮਡੂਰੋ ਦੇ, ਪਰ ਮਡੂਰੋ ਦੇ ਉੱਤੇ ਇਹ ਦੋਸ਼ ਆ ਵੀ ਉਸਨੇ US ਦੇ ਜਿਹੜੇ ਮੈਰੀਟਾਈਮ ਲਾ ਆ
ਉਹ ਸੌਰੀ ਜਿਹੜੇ ਅਮਰੀਕਾ ਦੇ ਵਿੱਚ ਖਾਸ ਕਰਕੇ ਡਰੱਗ ਸਮਗਲਿੰਗ ਆ ਉਹਨਾਂ ਦੇ ਕਾਨੂੰਨਾਂ ਨੂੰ ਲੈ ਕੇ ਉਸਨੇ ਉਲੰਘਣਾ ਕੀਤੀ ਆ। ਇੰਡਾਈਟ ਉਸ ਨੂੰ ਹੁਣ ਕੀਤਾ ਜਿਹੜਾ ਹੋ ਗਿਆ ਹੈਗਾ ਆ। ਸੋ ਇਹ ਜਿਹੜੀਆਂ ਸ਼ਿਪ ਨੂੰ ਜਿਹੜਾ ਹੁਣ ਫੜਨਾ, ਇਹ ਸਾਗਾ ਜਿਹੜਾ ਇਸ ਟਾਈਮ ਉਹ ਚੱਲ ਰਿਹਾ ਆ ਵੀ ਕਹਿੰਦੇ ਵਾਸ਼ਿੰਗਟਨ ਤੇ ਮਾਸਕੋ ਦੇ ਵਿੱਚ ਇਸ ਟਾਈਮ ਫਿਰ ਸਿੰਘ ਜਿਹੜੀ ਉਸ ਬਾਬਤ ਫਸ ਚੁੱਕੇ ਹੈਗੇ ਆ। ਸੋ ਲੈਟਿਨ ਅਮਰੀਕਾ ਦੀ ਜਿਹੜੀ ਕੰਟਰੀ ਵੈਨੇਜ਼ੁਏਲਾ ਆ ਉਸ ਤੋਂ ਬਾਅਦ ਦੇ ਵਿੱਚ ਸੋ ਕਈ ਦਿਨਾਂ ਦੇ ਕਹਿ ਲਓ ਵੀ ਉਹਦਾ ਪਿੱਛਾ ਕਰਦੇ ਹੋਏ ਹਰਜੋਤ ਸਿੰਘ ਜੀ ਇਸ ਨੂੰ ਜਿਹੜਾ ਉਹ ਫੜ ਲਿਆ ਗਿਆ ਆ। ਇਹ ਯੂਨਾਈਟਿਡ ਕਿੰਗਡਮ ਤੇ ਆਈਸਲੈਂਡ ਦੇ ਵਿਚਾਲੇ ਜਿਹੜਾ ਹਰਜੋਤ ਸਿੰਘ ਜੀ ਪਹੁੰਚਿਆ ਹੋਇਆ ਸੀਗਾ ਇਹ ਸਮੁੰਦਰੀ ਜਹਾਜ਼, ਜਿੱਥੋਂ ਜਾ ਕੇ ਫਿਰ ਇਹਨਾਂ ਨੇ ਆਪਣੇ ਕੰਟਰੋਲ ਅੰਡਰ ਜਿਹੜਾ ਉਹ ਕਰ ਲਿਆ ਹੈਗਾ ਆ। ਸੋ ਯੂਐਸ ਦੀ ਜਿਹੜੀ ਯੂਰਪੀਅਨ ਕਮਾਂਡ ਆ ਉਹਨਾਂ ਨੇ ਕਨਫਰਮ ਕੀਤਾ ਵੀ ਇਹ ਜਿਹੜਾ ਟੈਂਕਰ ਆਇਲ ਟੈਂਕਰ ਆ ਇਹ ਯੂਐਸ ਦੀਆਂ ਸੈਂਕਸ਼ਨਸ ਦੀ ਉਲੰਘਣਾ ਦੇ ਵਿੱਚ ਸੀਗਾ ਤੇ ਨਾਰਥ ਅਟਲਾਂਟਿਕ ਦੇ ਵਿੱਚ ਜਾ ਕੇ ਇਹਨਾਂ ਨੇ ਇਸ ਨੂੰ ਪਰਸੂਏ ਕਰਦੇ ਹੋਏ ਵਾਰੰਟ ਜਿਹੜਾ ਉਹ ਇਸ਼ੂ ਕੀਤਾ ਗਿਆ ਹੋਇਆ ਸੀ ਯੂਐਸ ਫੈਡਰਲ ਕੋਰਟ ਦੇ ਦੁਆਰਾ ਵੀ ਇਹਨੂੰ ਤੁਸੀਂ ਟਰੈਕ ਕਰ ਸਕਦੇ ਆ ਤੇ ਫਿਰ ਇਸ ਨੂੰ ਇਵੈਂਚੁਅਲੀ ਜਿਹੜਾ ਉਹ ਇਹਨਾਂ ਨੇ ਆਪਣੇ ਕਬਜ਼ੇ ਅਧੀਨ ਲੈ ਲਿਆ ਹੈਗਾ। ਡਿਫੈਂਸ ਸਕੱਤਰ ਪੀਟ ਹੈਗਸਥ ਉਹਨਾਂ ਨੇ ਵੀ ਪੋਸਟ ਜਿਹੜੀ ਸ਼ੇਅਰ ਕਰਦੇ ਹੋਏ ਕਿਹਾ ਵੀ ਇਹ ਜਿਹੜਾ ਬਲੌਕੇਡ ਆ ਇਹ ਨਾ ਸੋਚੋ ਵੀ ਹਵਾ ਦੇ ਵਿੱਚ ਆ, ਕੋਈ ਵੀ ਜਿਹੜਾ ਟੈਂਕਰ ਅਸੀਂ ਨਾ ਆਉਣ ਦੇਣਾ ਤੇ ਨਾ ਅਸੀਂ ਜਿਹੜਾ ਉਹ ਜਾਣ ਦੇਣਾ ਹੈਗਾ। ਜਿਹੜਾ ਇਹ ਵੈਨੇਜ਼ੁਏਲਾ ਦਾ ਜਿਹੜਾ ਤੇਲ ਆ ਇਹ ਇਲਿਕਟ ਹੈਗਾ ਆ, ਗਲਤ ਹੈਗਾ ਆ, ਇਹ ਸੈਂਕਸ਼ਨਡ ਹੈਗਾ ਆ ਤੇ ਇਹ ਇਸ ਦੇ ਉੱਤੇ ਪੂਰੇ ਇਫੈਕਟ ਦੇ ਵਿੱਚ ਬਲੌਕੇਡ ਜਿਹੜਾ ਉਹ ਚੱਲ ਰਿਹਾ ਤੇ ਕਹਿੰਦੇ ਦੁਨੀਆ ਦਾ ਚਾਹੇ ਕੋਈ ਵੀ ਹਿੱਸਾ ਕਿਉਂ ਨਾ ਹੋਵੇ। ਯੂਐਸ ਸਦਰਨ ਕਮਾਂਡ ਜਿਹੜਾ ਕਿ ਮਿਲਟਰੀ ਐਕਟੀਵਿਟੀਜ਼ ਲੈਟਿਨ ਅਮਰੀਕਨ ਤੇ ਕੈਰੀਬੀਅਨ ਦੇ ਪਾਣੀਆਂ ਦੇ ਵਿੱਚ ਕਰਦਾ ਆ। ਉਹਨਾਂ ਨੇ ਕਿਹਾ ਵੀ ਇੱਕ ਆਇਲ ਟੈਂਕਰ ਸੋਫੀਆ ਉਹਨਾਂ ਨੇ ਵੀ ਜਿਹੜਾ ਉਹ ਜ਼ਬਤ ਕੀਤਾ ਆ, ਸੀਜ਼ ਕੀਤਾ ਆ। ਉਹ ਸਟੇਟਲੈਸ ਸੀਗਾ, ਸੈਂਕਸ਼ਨਡ ਡਾਰਕ ਫਲੀਟ ਮੋਟਰ ਟੈਂਕਰ ਸੀਗਾ ਜੋ ਕਿ ਇੰਟਰਨੈਸ਼ਨਲ ਵਾਟਰਸ ਦੇ ਵਿੱਚ ਆਪਰੇਟ ਕਰ ਰਿਹਾ ਸੀਗਾ। ਸੋ ਇੱਕ ਆਇਲ ਮਾਰਕੀਟ ਦੇ ਜਿਹੜੇ ਐਨਾਲਿਸਟ ਹੈਗੇ ਆ ਕੈਪਲਰ ਦੇ ਲਈ ਉਹਨਾਂ ਨੇ ਦੱਸਿਆ ਵੀ ਕਹਿੰਦੇ ਵੀ ਸੈਟੇਲਾਈਟ ਇਮੇਜਸ ਤੇ ਪੋਰਟ ਰਿਪੋਰਟ ਦੱਸਦੀ ਆ ਵੀ ਉਹ ਜਿਹੜਾ ਜਿਹੜਾ ਤੇਲ ਟੈਂਕਰ ਆ ਉਹਦੇ ਵਿੱਚ 2 ਮਿਲੀਅਨ ਬੈਰਲ ਜਿਹੜਾ ਕਰੂਡ ਆਇਲ ਹੋ ਸਕਦਾ ਹੈਗਾ ਆ ਜੋ ਵੈਨੇਜ਼ੁਏਲਾ ਦੇ ਵਿੱਚ ਇਹਨਾਂ ਨੇ ਹੁਣ ਯੂਐਸ ਨੇ ਸੀਜ਼ ਕਰ ਲਿਆ ਹੈਗਾ ਆ। ਸੋ 2 ਆਇਲ ਟੈਂਕਰ ਵੈਨੇਜ਼ੁਏਲਾ ਦੇ ਕੋਸਟ ਦੇ ਉੱਤੇ ਪਿਛਲੇ ਮਹੀਨੇ 'ਚ 2 ਉਹਨਾਂ ਨੇ ਫੜੇ ਸੀਗੇ ਤੇ ਹੁਣ ਜਿੱਦਾਂ ਆਪਾਂ ਦੱਸਦੇ ਆ ਵੀ ਰਸ਼ੀਅਨ ਝੰਡੇ ਵਾਲਾ ਇੱਕ ਟੈਂਕਰ ਜੋ ਕਿ ਵਾਪਸ ਉਧਰ ਨੂੰ ਜਾ ਰਿਹਾ ਸੀ ਨਾਰਥ ਅਟਲਾਂਟਿਕ ਦੇ ਵਿੱਚ, ਇਸ ਨੂੰ ਸੀਜ਼ ਕਰ ਲਿਆ ਗਿਆ ਆ। ਕੈਰੋਲਿਨ ਲੇਵਿਟ ਉਹਨਾਂ ਨੇ ਇਹ ਕਿਹਾ ਵੀ ਜਿਹੜਾ ਵੈਸਲ ਸੀਜ਼ ਕੀਤਾ ਗਿਆ ਹੈ ਯੂਐਸ ਦੀਆਂ ਜਿਹੜੀਆਂ ਸੈਂਕਸ਼ਨਸ ਲਾਈਆਂ ਗਈਆਂ ਹੈਗੀਆਂ ਆ ਵੈਨੇਜ਼ੁਏਲਾ ਆਇਲ ਦੇ ਉੱਤੇ ਵੀ ਉਹ ਕਿਤੇ ਵੇਚ ਨਹੀਂ ਸਕਦੇ ਹੈਗੇ, ਉਸ ਨੂੰ ਹੀ ਲੈ ਕੇ ਜਿਹੜੀ ਇਹ ਇਨਫੋਰਸਮੈਂਟ ਕੀਤੀ ਗਈ ਆ। ਰੂਬੀਓ ਹੁਣੀ ਕਿਹਾ ਵੀ ਯੂਐਸ ਡੀਲ ਬਣਾ ਰਿਹਾ ਆ ਤਾਂ ਕਿ ਜਿਹੜਾ ਜਿੰਨਾ ਵੀ ਤੇਲ ਹੈਗਾ ਆ ਵੈਨੇਜ਼ੁਏਲਾ ਦੇ ਵਿੱਚ ਸਟਕ ਉਸ ਨੂੰ ਬਾਈ ਕੀਤਾ ਜਾ ਸਕੇ। ਵੈਨੇਜ਼ੁਏਲਾ ਦੀ ਇੰਟਰਮ ਅਥਾਰਟੀਜ਼ ਚਾਹੁੰਦੇ ਆ ਵੀ ਜਿਹੜਾ ਤੇਲ ਸੀਜ਼ ਕੀਤਾ ਗਿਆ ਆ ਸੋਫੀਆ ਦੇ ਉੱਤੇ ਉਹ ਰੂਬੀਆ ਦੇ ਜੋ ਸੈਨੇਟਰ ਰੂਬੀਓ ਹੈਗੇ ਆ ਹੁਣ ਤਾਂ ਚਲੋ ਜਿਹੜੇ ਸੈਕਟਰੀ ਆਫ ਸਟੇਟ ਆ ਉਹਨਾਂ ਦੇ ਨਾਲ ਜਿਹੜੀ ਗੱਲਬਾਤ ਆ ਚੱਲ ਰਹੀ ਆ। ਇਸੇ ਤਰ੍ਹਾਂ ਜੋ ਹੈਗਸੈਥ ਆ ਉਹਨਾਂ ਨੇ ਕਿਹਾ ਵੀ ਯੂਐਸ ਦੀ ਜਿਹੜੀ ਮਿਲਟਰੀ ਪਾਵਰ ਆ ਉਹ ਔਨ ਡਿਸਪਲੇ ਆ ਵਿਦ ਟੈਂਕ ਸੀਜ਼ਰਸ ਅਤੇ ਇਦਾਂ ਹੀ ਚੱਲਦੀ ਰਹੂਗੀ। ਇਹ ਉਹਨਾਂ ਨੇ ਪੂਰੀ ਧਮਕੀ ਦਿੱਤੀ ਆ ਕਿ ਸਾਡੇ ਕੋਲ ਪੂਰੀ ਪਾਵਰ ਆ ਤੇ ਅਸੀਂ ਇਦਾਂ ਹੀ ਕਰਾਂਗੇ। ਤੇ ਪਰ ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਆ ਵੀ ਜਿਹੜੇ ਕਾਮਰੇਡ ਆ ਉਹ ਕਾਫੀ ਤੜਫ ਰਹੇ ਆ ਰਸ਼ੀਆ ਵਾਲੇ, ਉਹਨਾਂ ਨੇ ਇਹ ਕਿਹਾ ਆ ਵੀ ਇਹ ਜਿਹੜੀ ਕੋਈ ਵੀ ਸਟੇਟ ਆ ਉਹ ਇਦਾਂ ਧੱਕਾ ਨਹੀਂ ਕਰ ਸਕਦੀ ਹੈਗੀ ਬਿਨਾਂ ਕਿਸੇ ਗੱਲ ਤੋਂ। ਪਰ ਇਹ ਸਟੇਟਮੈਂਟ ਹੀ ਉਧਰੋਂ ਜਿਹੜੀ ਆਈ ਹੈਗੀ ਆ, ਹੋਰ ਕੋਈ ਵਾਲਾ ਜਿਹੜਾ ਉਹਨਾਂ ਨੂੰ ਨਹੀਂ ਆਇਆ ਤੇ ਕਿਉਂਕਿ ਉਹਨਾਂ ਦੇ ਉੱਤੇ ਇਸ ਜਿਹੜੇ ਟੈਂਕਰ ਦੇ ਉੱਤੇ ਰਸ਼ੀਆ ਦਾ ਝੰਡਾ ਲੱਗਿਆ ਹੋਇਆ ਸੀ ਪਰ ਜਿਹੜਾ ਤੇਲ ਸੀ ਉਹ ਵੈਨੇਜ਼ੁਏਲਾ ਤੋਂ ਹੀ ਜਾ ਰਿਹਾ ਸੀ। ਜੀ ਜੀ ਬਿਲਕੁਲ। ਤੇ ਜੀ ਜੀ ਹਰਜੋਤ ਸਿੰਘ ਜੀ, ਅਗਲੀ ਖਬਰ ਵੀ ਵੈਨੇਜ਼ੁਏਲਾ ਦੇ ਨਾਲ ਰਿਲੇਟਡ ਹੈ। ਹੁਣ ਵੈਨੇਜ਼ੁਏਲਾ ਦੀ ਜਿਹੜੀ ਆਪੋਜੀਸ਼ਨ ਲੀਡਰ ਆ ਮਸ਼ਾਡੋ, ਉਹਨਾਂ ਨੇ ਇਹ ਕਿਹਾ ਵੀ ਸਾਡੀ ਪੂਰੀ ਦੀ ਪੂਰੀ ਜਿਹੜੀ ਕੋਲੀਸ਼ਨ ਆ ਉਹ ਤਿਆਰ ਆ ਉੱਥੇ ਰੂਲ ਕਰਨ ਦੇ ਲਈ। ਮਰੀਆ ਕੋਰੀਨਾ ਮਸ਼ਾਡੋ ਜੋ ਨੋਬਲ ਪੀਸ ਪ੍ਰਾਈਜ਼ ਵਿਨਰ ਆ, ਉਹਨਾਂ ਨੇ ਇਹ ਕਿਹਾ ਵੀ ਵੈਨੇਜ਼ੁਏਲਾ ਦੇ ਲੋਕਾਂ ਨੇ ਆਪੋਜੀਸ਼ਨ ਮੂਵਮੈਂਟ ਜਿਹੜੀ ਆ
ਉਸ ਨੂੰ ਪਿਕ ਕੀਤਾ ਆ, ਉਸ ਨੂੰ ਲੀਡ ਕਰਨ ਦੇ ਲਈ ਐਜ਼ ਏ ਪ੍ਰੈਜ਼ੀਡੈਂਟ। ਕਹਿੰਦੀ ਵੀ ਨਿਕੋਲਸ ਮਦੂਰੋ ਨੇ ਧੱਕਾ ਕੀਤਾ ਸੀ, ਤੇ ਕਿਉਂਕਿ ਉਹ ਇਲੈਕਸ਼ਨ ਦੇ ਵਿੱਚ ਹਾਰ ਗਿਆ ਸੀ, ਪਰ ਕਿਉਂਕਿ ਡਿਕਟੇਟਰ ਆ, ਸੋ ਉਹਨਾਂ ਨੇ ਧੱਕੇ ਦੇ ਨਾਲ ਹੀ ਜਿਹੜੀਆਂ ਵੋਟਾਂ ਆਪਣੀਆਂ ਵਧਾ ਲਈਆਂ। ਇਹ ਉਹ CBS ਈਵਨਿੰਗ ਨਿਊਜ਼ ਜਿਹੜਾ USA ਦਾ, ਉੱਥੇ ਜਿਹੜੀ ਗੱਲਬਾਤ ਕਰ ਰਹੇ ਸੀ। ਟੋਨੀ ਡੋਕੋਪਿਲ ਕਰਕੇ ਐਂਕਰ ਆ, ਉਹਨਾਂ ਨੇ ਇਹ ਪੁੱਛਿਆ ਸੀ ਵੀ ਹਾਂ ਤੁਹਾਡੀ ਕੀ ਜਿਹੜੀ ਪੋਜੀਸ਼ਨ ਹੈਗੀ ਆ। ਮਸ਼ਾਡੋ ਇਹ ਸਾਬਕਾ ਲੈਜਿਸਲੇਟਰ ਵੀ ਰਹੀ ਹੈਗੀ ਆ। ਪ੍ਰਾਇਮਰੀ ਰੇਸ ਉਹਨ ਵਿਨ ਕਰ ਲਈ ਸੀ ਮਦੂਰੋ ਦੇ ਅਗੇਂਸਟ ਵੈਨਜ਼ੂਏਲਾ ਦੇ ਵਿੱਚ ਸਨ 2024 ਦੇ ਵਿੱਚ, ਤੇ ਗਵਰਨਮੈਂਟ ਨੇ ਉਹਨੂੰ ਬੈਨ ਕਰ ਦਿੱਤਾ ਸੀ ਵੀ ਉਹ ਕਿਸੇ ਤਰ੍ਹਾਂ ਦੀ ਵੀ ਕਿਸੇ ਪੋਜੀਸ਼ਨ ਦੇ ਉੱਤੇ ਰਨ ਨਹੀਂ ਕਰ ਸਕਦੀ। ਪਰ ਰਿਟਾਇਰਡ ਡਿਪਲੋਮੈਟ ਐਂਡ ਮੁੰਡੋ ਗੋਂਜ਼ਾਲਸ ਉਹ ਉਹਦੀ ਜਗ੍ਹਾ ਤੇ ਆਇਆ ਸੀਗਾ, ਤੇ ਉਹਨੂੰ ਵੀ ਜਿਹੜਾ ਆ ਇੱਕ ਤਰ੍ਹਾਂ ਦੇ ਨਾਲ ਗਵਰਨਮੈਂਟ ਨੇ ਲਾਗੇ ਨਹੀਂ ਲੱਗਣ ਦਿੱਤਾ ਹੈਗਾ ਮਦੂਰੋ ਦੀ ਜਿਹੜੀ ਸਰਕਾਰ ਸੀਗੀ, ਕਿਉਂਕਿ ਉਹਨੇ ਵੋਟਾਂ ਦੇ ਵਿੱਚ ਬਹੁਤ ਜ਼ਿਆਦਾ ਰਿਗਿੰਗ ਕੀਤੀ ਸੀ। ਪਰ ਦੂਸਰੇ ਪਾਸੇ ਆਪਾਂ ਨੂੰ ਪਤਾ ਹੀ ਆ ਵੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਇਹ ਕਿਹਾ ਆ ਵੀ ਜੋ ਮਸ਼ਾਡੋ ਆ ਹਜੇ ਤੱਕ ਉਹ ਰੂਲ ਨਹੀਂ ਕਰ ਸਕਦੀ ਹੈਗੀ, ਕਿਉਂਕਿ ਹਜੇ ਵੀ ਬਹੁਤ ਜਿਹੜੀ ਹਾਈ ਲੈਵਲ ਪੋਜੀਸ਼ਨਸ ਦੇ ਉੱਤੇ ਮਿਲਟਰੀ ਦੇ ਵਿੱਚ ਉਦਾਂ ਦੇ ਲੋਕ ਆ ਜਿਹੜੇ ਡਰੱਗ ਭੇਜਣ ਦੇ ਵਿੱਚ ਇਨਵੋਲਵ ਸੀਗੇ ਅਮਰੀਕਾ ਨੂੰ, ਸੋ ਉਹਨਾਂ ਨੂੰ ਵੀ ਜਿਹੜਾ ਠਾਣਾ ਪੈਣਾ ਹੈਗਾ। ਤੇ ਦੂਸਰਾ ਜਿਹੜਾ ਕਿਊਬਾ ਦੀ ਬਹੁਤ ਸਾਰਾ ਇਨਫਲੂਐਂਸ ਹੈ, ਕਿਊਬਾ ਦੀ ਮਿਲਟਰੀ ਉੱਥੇ ਦੀ ਸਿਕਿਉਰਿਟੀ ਕਰ ਰਹੀ ਸੀ ਮਦੂਰੋ ਦੀ, ਤੇ ਉਹ ਸਾਰੇ ਵੀ ਉੱਥੋਂ ਕਹਿੰਦੇ ਕੱਢਣੇ ਪੈਣੇ ਆ। ਸੋ ਹੋਪਫੁਲੀ ਲੱਗਦਾ ਇਹ ਆ ਵੀ ਕੁਝ ਸਮਾਂ ਜੋ ਉੱਥੇ ਦੀ ਵਾਈਸ ਪ੍ਰੈਜ਼ੀਡੈਂਟ ਰੋਦਰੀਗਸ ਆ, ਉਹ ਹੁਣ ਪ੍ਰੈਜ਼ੀਡੈਂਟ ਬਣ ਗਈ ਆ, ਉਹਦਾ ਜਿਹੜਾ ਉਹ ਸਾਥ ਦਊਗੀ ਟਰੰਪ ਐਡਮਿਨਿਸਟ੍ਰੇਸ਼ਨ ਦਾ, ਤੇ ਉਸ ਤੋਂ ਬਾਅਦ ਮੇਬੀ ਇਲੈਕਸ਼ਨ ਹੋਊਗੀ, ਤੇ ਫਿਰ ਜਦੋਂ ਜੇ ਉਹ ਵਿਨ ਕਰਦੀ ਆ ਤੇ ਉਹ ਪ੍ਰੈਜ਼ੀਡੈਂਟ ਉਸ ਟਾਈਮ ਤੇ ਬਣੂਗੀ। ਟਰੰਪ ਉਹਨਾਂ ਨੇ ਇਹ ਕਿਹਾ ਵੀ ਮੈਨੂੰ ਤਾਂ ਸ਼ੱਕ ਆ ਹਜੇ ਭਈ ਉਹ ਇਹ 'ਚ ਕੋਈ ਸ਼ੱਕ ਨਹੀਂ ਵੀ ਉਹ ਨਾਈਸ ਵੂਮਨ ਹੈਗੀ ਆ, ਪਰ ਸ਼ੀ ਡਜ਼ ਨਾਟ ਹੈਵ ਦਾ ਰਿਸਪੈਕਟ ਟੂ ਰਨ ਦਾ ਕੰਟਰੀ। ਸੋ ਇਹ ਹੁਣ ਪਤਾ ਨਹੀਂ ਉਹਨਾਂ ਨੇ ਕਿਹੜੇ ਬੇਸ ਦੇ ਉੱਤੇ ਕਿਹਾ ਆ, ਪਰ ਉਹ ਵਿਚਾਰੀ ਤਾਂ ਹਰ ਵੇਲੇ ਕਹਿੰਦੀ ਰਹਿੰਦੀ ਆ ਵੀ ਮੇਰੇ ਵਾਲਾ ਤਾਂ ਜਿਹੜਾ ਪੀਸ ਪ੍ਰਾਈਸ ਆ ਉਹ ਵੀ ਤੁਸੀਂ ਰੱਖ ਲਓ ਤੇ ਮੈਂ ਦੇਣ ਨੂੰ ਤਿਆਰ ਹੈਗੀ। ਜੀ, ਬਿਲਕੁਲ। ਹਰਜੋਤ ਸਿੰਘ ਜੀ, ਜਿਹੜੀ ਖਬਰਾਂ ਦੇ ਵਿੱਚੋਂ ਇੱਕ ਛੋਟੀ ਜਿਹੀ ਗੱਲ ਜਿਹੜੀ ਕਰਕੇ ਫਿਰ ਆਪਾਂ ਦੁਬਾਰਾ ਖਬਰਾਂ ਵੱਲ ਨੂੰ ਵੱਧਦੇ ਹਾਂ। ਪੰਜਾਬੀ ਰੇਡੀਓ USA ਦੇ ਦੁਆਰਾ ਖਾਸ ਕਰਕੇ ਬੇ ਏਰੀਏ ਦੇ ਲਈ 1170 AM ਦੇ ਲਈ ਵਿਸ਼ੇਸ਼ ਜਿਹੜੇ ਆ ਉਹ ਇਨਾਮ ਜਿਹੜੇ ਉਹ ਕੱਢੇ ਜਾ ਰਹੇ ਆ। ਸੋ ਸਾਡੇ ਬਹੁਤ ਸਾਰੇ ਜਿਹੜੇ ਐਡਵਰਟਾਈਜ਼ਰਸ ਤੇ ਪੰਜਾਬੀ ਰੇਡੀਓ USA ਦੇ ਸਾਂਝੇ ਜਿਹੜੇ ਕਦਮਾਂ ਦੇ ਨਾਲ ਸਹਿਯੋਗ ਦੇ ਨਾਲ ਇਹ ਜਿਹੜੇ ਸਪੈਸ਼ਲ ਗਿਫਟ ਹੈਂਪਰਸ ਜਿਹੜੇ ਉਹ ਤੁਹਾਡੇ ਲਈ ਕੱਢੇ ਜਿਹੜੇ ਹੋ ਜਾ ਰਹੇ ਆ। ਮਨੀਸ਼ ਗਾਈ realestate.com ਉਹਨਾਂ ਦੇ ਦੁਆਰਾ $100 ਦਾ ਜਿਹੜਾ ਗਿਫਟ ਕਾਰਡ ਆ ਉਹ ਇਨਾਮ ਦੇ ਵਿੱਚ ਹੋਊਗਾ। ਸੂਰਿਆ ਇੰਡੀਆ ਕੁਜ਼ੀਨ ਸਵੀਟ ਸ਼ਾਪ ਆ, ਉਹਨਾਂ ਦੇ ਦੁਆਰਾ ਜਿਹੜਾ ਇੱਕ ਵਿਸ਼ੇਸ਼ ਗਿਫਟ ਹੈਂਪਰ ਆ ਉਹ ਤੁਹਾਨੂੰ ਦਿੱਤਾ ਜਾਊਗਾ। ਸੋ ਤੁਹਾਨੂੰ ਉਹਦੇ ਵਿੱਚ ਕੀ ਕਰਨਾ ਹੈ, ਇੱਕ ਤੁਹਾਨੂੰ ਸਵਾਲ ਪੁੱਛਿਆ ਜਾਊਗਾ ਪ੍ਰੋਗਰਾਮ ਦੇ ਵਿੱਚ, ਤੇ ਉਹਦਾ ਤੁਸੀਂ ਜਲਦੀ ਤੋਂ ਜਲਦੀ ਕਾਲ ਕਰਕੇ ਜਵਾਬ ਦੇਣਾ ਆ, ਤੇ ਜਿੱਤਣ ਵਾਲਿਆਂ ਨੂੰ ਦੇ ਨਾਮ ਜਿਹੜੇ ਉਹ ਬਿਲਕੁਲ ਪ੍ਰੋਗਰਾਮ ਦੇ ਅਖੀਰ ਦੇ ਵਿੱਚ ਅਨਾਊਂਸ ਜਿਹੜੇ ਉਹ ਕੀਤੇ ਜਾਣਗੇ। ਸੋ ਬਿਲਕੁਲ ਇਹ ਨਵਾਂ ਜਿਹੜਾ ਇੱਕ ਉਪਰਾਲਾ ਆ ਉਹ ਕੀਤਾ ਜਾ ਰਿਹਾ ਆ, ਤੇ ਇਹਦੇ ਵਿੱਚ ਦੱਸ ਜਾਈਏ ਵੀ ਤੁਹਾਨੂੰ ਇੱਕ ਬਹੁਤ ਹੀ ਸਵਾਲ ਪੁੱਛਿਆ ਜਾਊਗਾ। ਇਹ ਸਿਰਫ 1170 AM ਵਾਲੇ ਜਿਹੜੇ ਸਾਡੇ ਲਿਸਨਰਸ ਆ ਉਹਨਾਂ ਦੇ ਲਈ ਆ। 1170 AM ਜਿਹੜਾ ਸੁਣ ਰਹੇ ਨੇ ਬੇ ਏਰੀਏ ਦੇ ਇਲਾਕੇ ਦੇ ਵਿੱਚ, ਉਹਨਾਂ ਵਾਸਤੇ ਆ। ਤੇ ਵੱਧ ਤੋਂ ਵੱਧ ਆਪਣੇ ਦੋਸਤਾਂ ਮਿੱਤਰਾਂ ਨੂੰ ਜਿਹੜਾ ਤੁਸੀਂ ਦੱਸ ਦਿਓ, ਤਾਂ ਜੋ ਇਹਨਾਂ ਸਵਾਲਾਂ ਦੇ ਉੱਤੇ ਤੁਸੀਂ ਕੰਨ ਕਰਕੇ ਰੱਖੋ, ਸੁਣੋ, ਤੇ ਫਿਰ ਤੁਸੀਂ ਉਸਦਾ ਜਿਹੜਾ ਜਵਾਬ ਆ ਉਹ ਦੇ ਦਿਓ। ਜਵਾਬ ਤੁਸੀਂ ਕਾਲ ਕਰਕੇ ਪੰਜਾਬੀ ਰੇਡੀਓ USA ਦੇ ਫੋਨ ਨੰਬਰ ਦੇ ਉੱਤੇ ਦੇਣਾ ਆ। ਕਿਹੜੇ ਸ਼ਹਿਰ ਤੋਂ ਤੁਸੀਂ ਬੋਲ ਰਹੇ ਹੈਗੇ ਆ, ਬੇ ਏਰੀਏ ਦੇ ਲਈ 1170 AM ਵਾਲਿਆਂ ਦੇ ਲਈ ਇਹ ਜਿਹੜਾ ਵਿਸ਼ੇਸ਼ ਜਿਹੜਾ ਗਿਫਟ ਕੱਢੇ ਜਿਹੜੇ ਹੋ ਜਾ ਰਹੇ ਆ। ਸੋ ਫੋਨ ਨੰਬਰ ਰਹੇਗਾ 408-272-5200 4082725200। ਬਹੁਤ ਹੀ ਸਿੰਪਲ ਜਿਹੜੇ ਸਵਾਲ ਰਹਿਣਗੇ, ਉਹਨਾਂ ਦਾ ਜਿਹੜਾ ਜਲਦੀ ਜਵਾਬ ਦੇ ਦੂਗਾ, ਪਹਿਲੋਂ ਜਵਾਬ ਦੇ ਦੂਗਾ, ਉਹ ਇਨਾਮ ਦਾ ਜਿਹੜਾ ਉਹ ਹੱਕਦਾਰ ਬਣ ਜਾਵੇਗਾ। ਸੋ ਇਸ ਕਹਿ ਸਕਦੇ ਹਾਂ ਵੀ ਦੇ ਵਿੱਚ ਜਿਹੜਾ ਪਹਿਲਾ ਸਵਾਲ ਆ ਇਹਨਾਂ ਗਿਫਟਸ ਦੇ ਲਈ, ਇਹ ਲਗਾਤਾਰ ਜਿਹੜੇ ਆ ਤੁਹਾਡੇ ਲਈ ਗਿਫਟ ਆ ਉਹ ਕੱਢਣੇ ਆਪਾਂ ਆਉਂਦੇ ਕਈ ਦਿਨਾਂ ਦੇ ਲਈ। ਸੋ ਅੱਜ ਦਾ ਪਹਿਲਾ ਜਿਹੜਾ ਸਭ ਤੋਂ ਸਿੰਪਲ ਜਿਹਾ ਇੱਕ ਕੁਐਸਚਨ ਆ ਉਸ ਤੋਂ ਆਪਾਂ ਸ਼ੁਰੂਆਤ ਕਰਨ ਜਾ ਰਹੇ ਹਾਂ। ਮਨੀਸ਼ ਗਈ ਰੀਅਲ ਸਟੇਟ ਵਾਲੇ, ਮਨੀਸ਼ ਗਈ realestate.com ਵਾਲਿਆਂ ਵੱਲੋਂ ਜਿਹੜਾ ਪਹਿਲਾ ਗਿਫਟ ਜਿਹੜਾ ਐਲਾਨਿਆ ਗਿਆ ਆ, ਉਹਦੇ ਦੇ ਲਈ ਤੁਹਾਨੂੰ ਜਿਹੜਾ ਉਹ ਦੱਸ ਰਹੇ ਆ। ਬਹੁਤ ਹੀ ਸੌਖਾ ਜਿਹਾ ਸਵਾਲ ਆ। ਤੁਸੀਂ ਕੈਲੀਫੋਰਨੀਆ ਦੀ ਰਾਜਧਾਨੀ ਕਿਹੜੀ ਆ ਉਹਦੇ ਬਾਰੇ ਤੁਸੀਂ ਦੱਸਣਾ ਆ, ਤੇ ਕਾਲ ਕਰਨੀ ਆ 408-272-5200, ਤੇ ਉਹਨਾਂ ਦੇ ਦੁਆਰਾ ਜਿਹੜੇ ਰੱਖਿਆ ਗਿਆ ਇਨਾਮ ਆ ਉਹਦੇ ਤੁਸੀਂ ਹੱਕਦਾਰ ਜਿਹੜੇ ਉਹ ਬਣ ਸਕਦੇ ਆ। ਸੋ ਤੁਰੰਤ ਜਿਹੜੀਆਂ ਕਾਲਾਂ ਆ ਉਹ ਤੁਸੀਂ ਕਰ ਸਕਦੇ ਹੋ 408-272-5200 4082725200 ਤੇ। ਤੋ ਜੇ ਜ਼ਿਆਦਾ ਕਾਲਸ ਆਈਆਂ ਤੇ ਫਿਰ ਡਰਾ ਹੋਊਗਾ? ਜੀ ਬਿਲਕੁਲ ਜੀ। ਜੀ।
ਤੇ ਇਹ ਨਾ ਲੋਹੜੀ ਦੇ ਸੰਬੰਧ ਦੇ ਵਿੱਚ ਆਪਾਂ ਇੱਕ ਤਰ੍ਹਾਂ ਨਾਲ ਡਰਾਅ ਵਾਲਾ ਕਰ ਰਹੇ ਹੈਗੇ ਆ ਤੇ ਹੋਰ ਸਟੇਸ਼ਨਾਂ ਤੇ ਵੀ ਕਰਾਂਗੇ, ਪਰ ਅੱਜ ਇਹ ਜੋ ਬੇ ਏਰੀਏ ਦਾ 1170 ਜਿੰਨੇ ਵੀ ਸਾਡੇ ਸਰੋਤੇ ਸੁਣਦੇ ਆ, ਕਾਲਾਂ ਕਰਿਓ ਤੇ ਉਹ ਤੋਂ ਬਾਅਦ ਫਿਰ ਆਪਾਂ ਡਰਾਅ ਕਰਕੇ ਜਿਹਦਾ ਵੀ ਨਾਂ ਆਇਆ ਉਹ ਮਨੀਸ਼ ਘਈ ਹੁਣਾਂ ਦੀ ਜਿਹੜੀ ਰੀਅਲ ਸਟੇਟ ਕੰਪਨੀ ਆ, ਉਹ ਉਹਨਾਂ ਨੂੰ ਜਿਹੜਾ $100 ਦਾ ਜਿਹੜਾ ਇੱਕ ਗਿਫਟ ਕਾਰਡ ਆ। ਕਾਰਡ ਆ, ਉਹ ਗਿਫਟ ਕਾਰਡ ਉਹ ਦੇਣਗੇ। ਜੀ ਬਿਲਕੁਲ। ਸੋ 1170 ਦੇ ਜਿਹੜੇ ਸਾਰੇ ਲਿਸਨਰਸ ਦੇ ਲਈ ਆ 1170 1170 AM ਵਾਲਿਆਂ ਦੇ ਲਈ ਬੇ ਏਰੀਏ ਦੇ ਵਿੱਚੋਂ ਜੀ। ਤੇ ਹਰਜੋਤ ਸਿੰਘ ਜੀ ਮੁੜ ਵਾਪਸੀ ਆਪਣੇ ਜਿਹੜੇ ਆ ਇਸ ਪ੍ਰੋਗਰਾਮ ਦੇ ਵੱਲ, ਖਬਰਾਂ ਦੇ ਵੱਲ ਨੂੰ ਜਿਹੜਾ ਆਪਾਂ ਫੇਰ ਜੀ ਨੂੰ ਜਿਹੜਾ ਉਹ ਵੱਧਦੇ ਹੈਗੇ ਆ। ਸੋ ਜਿੱਦਾਂ ਤੁਸੀਂ ਜਿਹੜਾ ਹਰਜੋਤ ਸਿੰਘ ਜੀ ਦੱਸ ਹੀ ਰਹੇ ਆ ਵੀ ਜਿਹੜੀਆਂ ਸਾਰੀਆਂ ਚੀਜ਼ਾਂ ਜਿਹੜੀਆਂ ਇਸ ਟਾਈਮ ਨਾਲ ਦੇ ਨਾਲ ਜਿਹੜੀਆਂ ਚੱਲ ਰਹੀਆਂ ਆ, ਗ੍ਰੀਨਲੈਂਡ ਨੂੰ ਲੈ ਕੇ ਹੁਣ ਕਾਫੀ ਜ਼ਿਆਦਾ ਜਿਹੜੀ ਚਰਚਾ ਆ ਉਹ ਛਿੜ ਚੁੱਕੀ ਹੈਗੀ ਆ। ਗ੍ਰੀਨਲੈਂਡ ਕਿਉਂ ਰਾਸ਼ਟਰਪਤੀ ਟਰੰਪ ਕਹਿੰਦੇ ਆ ਵੀ ਉਹ ਚਾਹੀਦਾ ਆ, ਉਹਦੇ ਬਾਰੇ ਕਈ ਜਿਹੜੀਆਂ ਹੁਣ ਰਿਪੋਰਟਸ, ਚਰਚਾਵਾਂ ਜਿਹੜੀਆਂ ਉਹ ਇੱਕ ਵਾਰੀ ਫਿਰ ਦੁਬਾਰਾ ਚੱਲ ਚੁੱਕੀਆਂ ਆ। ਕਹਿੰਦੇ ਵੀ ਅਮਰੀਕਾ ਦੀ ਨੈਸ਼ਨਲ ਸਿਕਿਉਰਿਟੀ ਦੇ ਲਈ ਗ੍ਰੀਨਲੈਂਡ ਇੱਕ ਅਹਿਮ ਟੈਰੀਟਰੀ ਹੈਗੀ ਆ। ਉਵੇਂ ਡੈਨਮਾਰਕ ਦੀ ਟੈਰੀਟਰੀ ਆ, ਖੁਦ ਨੂੰ ਉਹ ਆਪ ਗਵਰਨ ਕਰਦੇ ਨੇ, ਖੁਦ ਉੱਥੋਂ ਦੇ ਨੇਤਾ ਜਿਹੜੇ ਆ ਉਹਨਾਂ ਨੂੰ ਉਹ ਚੁਣਦੇ ਆ, ਉਹ ਇਲੈਕਸ਼ਨ ਜਿਹੜੀਆਂ ਉੱਥੇ ਹੁੰਦੀਆਂ ਨੇ। ਜੀਓਪੋਲੀਟੀਕਲ ਸਪੌਟਲਾਈਟ ਦੇ ਵਿੱਚ ਇੱਕ ਵਾਰੀ ਫਿਰ ਦੁਬਾਰਾ ਜਿਹੜਾ ਗ੍ਰੀਨਲੈਂਡ ਆ ਉਹ ਆ ਚੁੱਕਾ ਹੈਗਾ ਆ। ਯੂਐਸ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੁਣਾਂ ਨੇ ਸੰਡੇ ਗੱਲਬਾਤ ਕਰਦੇ ਹੋਏ ਕਿਹਾ ਵੀ ਕਹਿੰਦੇ ਵੀ ਸਾਨੂੰ ਜਿਹੜਾ ਗ੍ਰੀਨਲੈਂਡ ਆ ਨੈਸ਼ਨਲ ਸਿਕਿਉਰਿਟੀ ਦੇ ਐਂਗਲ ਤੋਂ ਜਿਹੜਾ ਉਹ ਚਾਹੀਦਾ ਹੈਗਾ ਆ। ਸੋ ਇਹ ਜਿਹੜਾ ਆ ਉਹ ਕਹਿੰਦੇ ਵੀ ਨੈਸ਼ਨਲ ਸਿਕਿਉਰਿਟੀ ਦੇ ਪੱਖ ਤੋਂ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈਗਾ ਆ। ਸੋ ਜਿਹੜੇ ਪ੍ਰੈਜ਼ੀਡੈਂਟ ਆ ਉਹਨਾਂ ਨੇ ਬਾਰ-ਬਾਰ ਕਿਹਾ ਵੀ ਗ੍ਰੀਨਲੈਂਡ ਦੇ ਉੱਤੇ ਜਿਹੜਾ ਕੰਟਰੋਲ ਆ ਅਮਰੀਕਾ ਦਾ ਹੋਣਾ ਚਾਹੀਦਾ ਆ। ਕੱਲ ਵਾਈਟ ਹਾਊਸ ਤੋਂ ਜਿਹੜੀਆਂ ਟਿੱਪਣੀਆਂ ਕੁਛ ਆਈਆਂ ਆ, ਉਹ ਗ੍ਰੀਨਲੈਂਡ ਵਾਲਿਆਂ ਨੂੰ ਜ਼ਰੂਰ ਚਿੰਤਾ ਦੇ ਵਿੱਚ ਪਾ ਰਹੀਆਂ। ਕਹਿੰਦੇ ਵੀ ਉਸ ਨੂੰ ਆਪਣੇ ਅਧੀਨ ਲਿਆਉਣ ਦੇ ਲਈ ਅਸੀਂ ਮਿਲਟਰੀ ਕਾਰਵਾਈ ਵੀ ਕਰ ਸਕਦੇ ਹੈਗੇ ਆ। ਇਹ ਵਾਈਟ ਹਾਊਸ ਦੇ ਦੁਆਰਾ ਜਿਹੜੀ ਇਹ ਟਿੱਪਣੀ ਆ ਉਹ ਆਈ ਹੈਗੀ ਆ। ਗ੍ਰੀਨਲੈਂਡ ਆਰਟਿਕ ਓਸ਼ਨ ਦੇ ਵਿੱਚ ਇੱਕ ਬੜੀ ਹੀ ਕਹਿ ਲਓ ਵੀ ਖਾਸ ਟਿਕਾਣੇ ਤੇ ਆ, ਜਿਸ ਦੇ ਨਾਲ ਜਿਹੜਾ ਰਸ਼ੀਆ ਦੇ ਉੱਤੇ ਤੇ ਉਹ ਆਰਟਿਕ ਓਸ਼ਨ ਦੇ ਵਿੱਚ ਕਿਹਦੀ ਦਬਾਅ ਜਿਹੜਾ ਉਹ ਰਹੂਗਾ, ਉਸ ਕਰਕੇ ਉਹ ਜੀਓਗ੍ਰਾਫਿਕਲੀ ਵੀ ਬੜਾ ਇੰਪੋਰਟੈਂਟ ਆ। ਦੂਜਾ ਜਿਹੜਾ ਉਸ ਦੇ ਵਿੱਚ ਸੋਨੇ ਤੇ ਸੁਹਾਗੇ ਵਾਲੀ ਗੱਲ ਕਹਿ ਲਓ ਵੀ ਉਹ ਇਸ ਕਰਕੇ ਆ ਵੀ ਖਣਜਾਂ ਦੇ ਨਾਲ ਭਰਿਆ ਪਿਆ ਆ, ਤੱਤਾਂ ਦੇ ਨਾਲ ਜਿਹੜਾ ਗ੍ਰੀਨਲੈਂਡ ਆ ਉਹ ਭਰਿਆ ਪਿਆ ਹੈ। ਸੋ ਮਿਨਰਲ ਰਿਚ ਆਈਲੈਂਡ ਹੈਗਾ ਆ ਆਰਟਿਕ ਜਿਹੜਾ ਓਸ਼ਨ। ਕੈਨੇਡਾ ਦੇ ਨਾਲ ਹੀ ਬੇਸਿਕਲੀ ਲੱਗਦਾ, ਕਿਉਂਕਿ ਕੈਨੇਡਾ ਕਾਫੀ ਉੱਤੇ ਵੱਲ ਨੂੰ ਜਾਂਦਾ, ਉਹ ਛੋਟੇ ਛੋਟੇ ਟਾਪੂ ਤੇ ਉਹ ਸਾਰਾ ਇਲਾਕਾ ਜਿਹੜਾ ਉਹ ਕੈਨੇਡਾ ਦੇ ਆ, ਤੇ ਨਾਲ ਜਿਹੜਾ ਗ੍ਰੀਨਲੈਂਡ ਉੱਥੇ ਇੱਕ ਵੱਡਾ ਜਿਹੜਾ ਟਾਪੂ ਆ ਉਹ ਆਉਂਦਾ ਹੈਗਾ ਆ। ਸੋ ਟਰੰਪ ਹੁਣਾਂ ਨੇ ਕਿਹਾ ਵੀ ਇਹ ਬੜਾ ਸਟ੍ਰੈਟੇਜਿਕ ਪੁਆਇੰਟ ਹੈਗਾ ਆ। Right now, Greenland is covered with Russian and Chinese ships all over the place. We need Greenland from standpoint of national security. ਇਹ ਜਿਹੜੇ ਉਹਨਾਂ ਦੇ ਕਮੈਂਟਸ 에ਅਰ ਫੋਰਸ 1 ਦੇ ਉੱਤੇ ਜਿਹੜੇ ਉਹਨਾਂ ਨੇ ਕਹੇ ਆ, ਉਹ ਕਹਿੰਦੇ ਵੀ ਰਸ਼ੀਆ ਤੇ ਚਾਈਨਾ ਦੀਆਂ ਸ਼ਿਪਾਂ ਉੱਥੇ ਬਹੁਤ ਜ਼ਿਆਦਾ ਆ, ਜਿਹਦੇ ਕਿਉਂਕਿ ਉਹ ਫਿਰ ਅਮਰੀਕਾ ਦੇ ਬਿਲਕੁਲ ਨਜ਼ਦੀਕ ਆ ਜਾਂਦੀਆਂ ਆ, ਤੇ ਉਹਦੇ ਨਾਲ ਕਹਿੰਦੇ ਵੀ ਫਿਰ ਸਾਨੂੰ ਖਤਰਾ ਵੀ ਇੱਕ ਹਿਸਾਬ ਦੇ ਨਾਲ ਬਰਕਰਾਰ ਰਹਿੰਦਾ ਹੈ। ਤੇ ਜਿੱਦਾਂ ਦੱਸਿਆ ਵੀ ਫਿਰ ਮਿਨਰਲਸ ਜ਼ਿਆਦਾ ਹੋਣ ਕਰਕੇ ਫਿਰ ਨਜ਼ਾਰਾ ਹੀ ਨਜ਼ਾਰਾ ਉਸ ਪਾਸੋਂ ਵੀ ਇਹਨਾਂ ਨੂੰ ਜਿਹੜਾ ਉਹ ਰਹਿੰਦਾ ਹੈਗਾ ਆ। ਸੋ ਨੈਸ਼ਨਲ ਸਿਕਿਉਰਿਟੀ ਦਾ ਜਿਹੜਾ ਇਸ ਦੇ ਵਿੱਚ ਖਾਸ ਕਰਕੇ ਐਂਗਲ ਆ, ਜਿਵੇਂ ਜਿਵੇਂ ਜਿਹੜਾ ਹਰਜੋਤ ਸਿੰਘ ਜੀ ਇੱਕ ਕਲਾਈਮੇਟ ਚੇਂਜ ਦਾ ਰੌਲਾ ਵੀ ਨਾਲ ਦੇ ਨਾਲ ਆ, ਜੇ ਗ੍ਰੀਨਲੈਂਡ ਦੇ ਵਿੱਚ ਜਾਂ ਓਵਰਆਲ ਕਲਾਈਮੇਟ ਚੇਂਜ ਕਰਕੇ ਉਸ ਇਲਾਕਿਆਂ ਦੇ ਵਿੱਚ ਬਰਫ਼ ਘਟਦੀ ਆ, ਆਰਟਿਕ ਦੇ ਵਿੱਚ ਬਰਫ਼ ਘਟਦੀ ਆ, ਤਾਂ ਉਹ ਸ਼ਿਪਸ ਦੇ ਲਈ ਆਉਣ ਜਾਣ ਦਾ ਇੱਕ ਬਹੁਤ ਵਧੀਆ ਤੇ ਸ਼ਾਰਟਕਟ ਦੇ ਤੌਰ ਦੇ ਉੱਤੇ ਉਹ ਇਲਾਕੇ ਨੂੰ, ਉਸ ਓਸ਼ਨ ਨੂੰ ਜਿਹੜਾ ਉਹ ਵਰਤਿਆ ਜਾਵੇਗਾ, ਤੇ ਜਿਹਦਾ ਉਹਨਾਂ ਦੇ ਉੱਤੇ ਕੰਟਰੋਲ ਹੋਵੇਗਾ ਉਹਦਾ ਕਾਫੀ ਜਿਹੜਾ ਕੰਟਰੋਲ ਆ ਦੁਨੀਆ ਦੇ ਟ੍ਰੇਡ ਦੇ ਉੱਤੇ ਆ। ਜਿਹੜਾ ਟਰੰਪ ਡਾਕਟਰੀਨ ਕਹਿ ਲਓ, ਜਿਹੜਾ ਵੈਸਟਰਨ ਹੈਮਿਸਫੇਅਰ ਦੇ ਵਿੱਚ ਮੁੜ ਤੋਂ ਸਰਦਾਰੀ ਜਾਂ ਉਸ ਦੇ ਉੱਤੇ ਕੰਟਰੋਲ ਦੀ ਗੱਲ ਆ, ਗ੍ਰੀਨਲੈਂਡ ਉਸ ਐਂਗਲ ਤੋਂ ਵੀ ਇੱਕ ਬੜਾ ਅਹਿਮ ਥਾਂ ਜਿਹੜਾ ਉਹ ਬਣ ਚੁੱਕਾ ਹੈਗਾ ਆ। ਸੋ ਯੂਐਸ ਦੀ ਮਿਲਟਰੀ ਦੀ ਵਰਤੋਂ ਕਰਕੇ ਇਸ ਨੂੰ ਆਪਣੇ ਅਧੀਨ ਕਰ ਲੈਣਾ, ਇਹਦੇ ਨਾਲ ਡੈਨਮਾਰਕ ਵਾਲਿਆਂ ਨੇ ਵੀ ਗੁੱਸਾ ਜਿਹੜਾ ਜਤਾਇਆ, ਹੋਰ ਮੁਲਕਾਂ ਨੇ ਵੀ ਗੁੱਸਾ ਜਿਹੜਾ ਉਹ ਜਤਾਇਆ, ਤੇ ਗ੍ਰੀਨਲੈਂਡ ਵਾਲੇ ਤਾਂ ਜਿਤਾ ਹੀ ਰਹੇ ਆ। 57,000 ਲੋਕ ਕੁੱਲ ਗ੍ਰੀਨਲੈਂਡ ਦੇ ਵਿੱਚ ਰਹਿੰਦੇ ਆ, ਤੇ ਆਰਟਿਕ ਸ਼ਿਪਿੰਗ ਰਾਊਟਸ ਦਾ ਇੱਕ ਬੜਾ ਇੰਪੋਰਟੈਂਟ ਲੇਨ ਉਹ ਬਣ
ਚੁੱਕੀ ਹੈਗੀ ਆ। ਸੋ ਹੁਣ ਜਿਹੜਾ ਹਰਜੋਤ ਸਿੰਘ ਜੀ, ਇਹ ਦੇਖਣ ਵਾਲੀ ਗੱਲ ਰਹੇਗੀ ਵੀ ਕਿੱਦਾਂ ਆ। ਟਾਈਟੇਨੀਅਮ, ਵਨੇਡੀਅਮ, ਰੇਅਰ ਅਰਥ ਮਿਨਰਲਸ, ਪਲੇਟੀਨੀਅਮ, ਗਰੁੱਪ ਮੈਟਲ, ਮੋਲੀ, ਬੈਡਨਮ, ਗ੍ਰੇਫਾਈਟ, ਫੈਲਡਸਪਰ, ਇਹ ਜਿਹੜੇ ਮੇਨ ਕ੍ਰਿਟੀਕਲ ਮਿਨਰਲ ਨੇ ਜੋ ਗ੍ਰੀਨਲੈਂਡ ਤੋਂ ਲਗਾਤਾਰ ਜਿਹੜੇ ਉੱਥੇ ਮਿਲ ਰਹੇ ਆ, ਉਹਦੀ ਮਾਈਨਿੰਗ ਜਿਹੜੀ ਉੱਥੇ ਹੁੰਦੀ ਹੈਗੀ ਆ। ਸੋ ਇੱਕ ਟਾਈਮ ਦੇ ਉੱਤੇ ਜਿਹੜਾ ਇਸ ਟਾਈਮ ਜਿਹੜਾ ਉਹ ਮੰਨਿਆ ਜਾਂਦਾ ਆ, ਦੱਸਿਆ ਜਾਂਦਾ ਆ ਵੀ 150 ਜਿਹੜੇ US ਦੇ ਸਰਵਿਸ ਮੈਂਬਰਸ ਆ, ਉਹ ਪਰਮਾਨੈਂਟਲੀ ਸਟੇਸ਼ਨਡ ਨੇ ਇਸ ਥਾਂ ਦੇ ਉੱਤੇ। ਕੋਲਡ ਵਾਰ ਦੇ ਵਿੱਚ ਜਦੋਂ ਰਸ਼ੀਆ ਦੇ ਨਾਲ ਸ਼ੀਤ ਜੰਗ ਚੱਲ ਰਹੀ ਸੀ, ਉਸ ਟਾਈਮ ਦੇ ਉੱਤੇ 6000 ਫੌਜੀ ਪੱਕਾ ਗ੍ਰੀਨਲੈਂਡ ਦੇ ਵਿੱਚ ਰਹਿੰਦਾ ਸੀ। ਹੁਣ ਸਿਰਫ 150 ਜਿਹੜੇ ਆ ਉਹ ਉੱਥੇ ਰਹਿੰਦੇ ਆ। ਇੱਕ ਜਿਹੜਾ ਥਿਊਲ 에ਅਰ ਬੇਸ ਸੀਗਾ, ਜਿਸ ਨੂੰ ਪਹਿਲਾਂ ਨਾਂ ਸੀਗਾ, ਹੁਣ ਪੈਸੀਫਿਕ ਸਪੇਸ ਬੇਸ, ਉਹ ਵੀ ਗ੍ਰੀਨਲੈਂਡ ਦੇ ਵਿੱਚ ਸਥਿਤ ਹੈਗਾ ਆ। ਜੀ। ਸੋ ਵੈਨਜ਼ੂਏਲਾ ਤੋਂ ਬਾਅਦ ਜੋ ਡੈਨਮਾਰਕ ਦੇ ਗ੍ਰੀਨਲੈਂਡ ਆ, ਉਹਨਾਂ ਨੂੰ ਯਕੀਨ ਹੋ ਗਿਆ ਵੀ ਟਰੰਪ ਹੋਣੀ ਕਿਸੇ ਟਾਈਮ ਵੀ ਸਾਡੇ ਤੇ ਕਬਜ਼ਾ ਕਰ ਸਕਦੇ ਆ, ਕਿਉਂਕਿ ਹਰ ਰੋਜ਼ ਸਟੇਟਮੈਂਟ ਆ ਰਹੀ ਆ ਵੀ ਕਦੇ ਪਿਆਰ ਨਾ ਕਰਾਂਗੇ, ਕਦੇ ਧੱਕੇ ਨਾ ਕਰਾਂਗੇ, ਕਦੇ ਬਾਈ ਵੀ ਕਰ ਸਕਦੇ ਹੈਗੇ ਆ। ਸੋ ਇਮੀਡੀਏਟਲੀ ਡੈਨਮਾਰਕ ਤੇ ਗ੍ਰੀਨਲੈਂਡ ਦੇ ਜਿਹੜੇ ਆਫੀਸ਼ੀਅਲਸ ਆ, ਉਹਨਾਂ ਨੇ ਹੁਣ ਰੂਬੀਓ ਦੇ ਨਾਲ ਮੀਟਿੰਗ ਰੱਖੀ ਹੈਗੀ ਆ। ਕਹਿੰਦੇ ਭਈ ਅਸੀਂ ਇਸ ਦੇ ਬਾਰੇ ਜਿਹੜੀ ਆ ਗੱਲਬਾਤ ਕਰਨੀ ਚਾਹੁੰਦੇ ਹੈਗੇ ਆ, ਕਿਉਂਕਿ ਟੈਨਸ਼ਨ ਕਾਫੀ ਤੇਜ਼ ਹੋ ਚੁੱਕੀਆਂ ਆ, ਜਿਹਦੇ ਵਿੱਚ ਵਾਈਟ ਹਾਊਸ ਨੇ ਤਾਂ ਇਹ ਕਹਿਤਾ ਸੀ ਵੀ US ਮਿਲਟਰੀ ਇਜ਼ ਆਲਵੇਜ਼ ਏ ਆਪਸ਼ਨ। ਸੋ ਗ੍ਰੀਨਲੈਂਡ ਨਾਟੋ ਦਾ ਮੈਂਬਰ ਆ, ਤੇ ਉੱਥੇ ਫੌਜਾਂ ਤਾਂ ਬਹੁਤ ਮੋਸਟਲੀ ਵੈਸੇ ਪਹਿਲਾਂ ਵੀ ਅਮਰੀਕਾ ਦੀਆਂ ਹੀ ਹੈਗੀਆਂ ਆ, ਤੇ ਯੂਰਪੀਅਨ ਲੀਡਰਸ ਨੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣਾ ਦੀ ਇਸ ਕਾਲ ਨੂੰ ਰਿਜੈਕਟ ਕੀਤਾ ਆ। ਪਰ ਇਹ ਆ ਵੀ ਉਹ ਓਪਨਲੀ ਵੀ ਜਿੱਦਾਂ ਨਹੀਂ ਕਹਿ ਰਹੇ, ਉਹ ਵੀ ਕਹਿ ਰਿਹਾ ਵੀ ਪਿਆਰ ਦੇ ਨਾਲ ਹੀ ਟਰੰਪ ਹੋਣਾ ਦੇ ਨਾਲ ਗੱਲਬਾਤ ਕਰ ਲਈਏ। ਡੈਨਿਸ਼ ਪ੍ਰਾਈਮ ਮਿਨਿਸਟਰ ਮੈਟੇ ਫਰੈਡਰਿਕਸਨ ਜੋ ਹੈਗੇ ਆ, ਉਹਨਾਂ ਨੇ ਵਾਰਨਿੰਗ ਦਿੱਤੀ ਸੀ ਵੀ ਜੇ US ਨੇ ਗ੍ਰੀਨਲੈਂਡ ਨੂੰ ਟੇਕ ਓਵਰ ਕਰ ਲਿਆ ਤੇ ਉਹ ਇੱਕ ਤਰ੍ਹਾਂ ਦੇ ਨਾਲ ਨਾਟੋ ਮਿਲਟਰੀ ਅਲਾਈਅੰਸ ਦਾ ਐਂਡ ਹੋਊਗਾ। ਸੋ ਇਹ ਇੱਕ ਹੁਣ ਵੱਡਾ ਇਸ਼ੂ ਇਸ ਟਾਈਮ ਦੇ ਉੱਤੇ ਬਣਿਆ ਹੋਇਆ ਆ, ਤੇ ਯੂਰਪੀਅਨ ਯੂਨੀਅਨ ਦੇ ਜਿਹੜੇ ਮੁਲਕ ਹੈਗੇ ਆ, ਲੀਡਰਸ ਜੋ ਆ, ਉਹ ਰਿਐਕਟ ਤਾਂ ਕਰ ਰਹੇ ਆ ਵੈਨਜ਼ੂਏਲਾ ਦੀ ਰੇਡ ਦੇ ਉੱਤੇ, ਤੇ ਉਹਦਾ ਕੋਈ ਵਿਰੋਧ ਨਹੀਂ ਕਰ ਰਿਹਾ। ਈਵਨ ਜਿਹੜਾ ਅੱਜ ਟੈਂਕਰ ਵੀ ਜਿਹੜਾ ਇੱਕ ਤਰ੍ਹਾਂ ਦੇ ਨਾਲ ਆਪਣੇ ਕਬਜ਼ੇ 'ਚ ਲਿਆ ਅਮਰੀਕਾ ਵਾਲਿਆਂ ਨੇ, UK ਨੇ ਸਟੇਟਮੈਂਟ ਜਾਰੀ ਕੀਤੀ ਆ ਵੀ ਉਹ ਠੀਕ ਆ, ਵੀ ਵਧੀਆ ਕੀਤਾ ਆ ਵੀ ਇਹ ਜੋ ਉੱਥੋਂ ਸੈਂਕਸ਼ਨ ਲਾਈ ਹੋਈ ਤੇ ਜਿਹੜਾ ਆਇਲ ਆ ਉਹ ਜਾ ਰਿਹਾ ਸੀਗਾ ਵੈਨਜ਼ੂਏਲਾ ਨੂੰ, ਸੌਰੀ ਰਸ਼ੀਆ ਨੂੰ। ਸੋ ਯੂਕਰੇਨ ਦੇ ਜਿਹੜੇ ਪ੍ਰੈਜ਼ੀਡੈਂਟ ਆ, ਉਹ ਵੀ ਕਹਿ ਰਿਹਾ ਵੀ ਜਿਸ ਤਰ੍ਹਾਂ ਰਸ਼ੀਆ ਨੇ ਮੇਰੇ ਤੇ ਕਰਤਾ ਕਬਜ਼ਾ, ਤੇ ਇਹ ਹੁਣ ਪਤਾ ਨਹੀਂ ਵੀ ਮੇਰੇ ਨਾਲ ਵੀ ਜਿਹੜਾ ਆ ਇਹ ਤੋਂ ਬਾਅਦ ਕੀ ਵਾਪਰਨਾ ਹੈਗਾ, ਕਿਉਂਕਿ ਇੱਕ ਤਰ੍ਹਾਂ ਦੇ ਨਾਲ ਉਹਨਾਂ ਨੂੰ ਵੀ ਹੁਣ ਮੌਕਾ ਮਿਲ ਜਾਊਗਾ ਕਿ ਦੇਖੋ ਜੀ, ਜੇ ਅਮਰੀਕਾ ਵਾਲੇ ਵੈਨਜ਼ੂਏਲਾ ਵਾਲੇ ਨੂੰ ਚੱਕ ਕੇ ਲਿਆ ਸਕਦੇ ਆ, ਗ੍ਰੀਨਲੈਂਡ ਤੇ ਕਬਜ਼ਾ ਕਰ ਸਕਦੇ ਆ, ਤੇ ਅਸੀਂ ਵੀ ਇੱਥੇ ਜਿਹੜਾ ਸਾਰਾ ਕੁਝ ਕਰ ਸਕਦੇ ਹੈਗੇ ਆ। ਪਰ ਜਿਹੜੀ ਇੱਕ ਮੁਜਤਬਾ ਰਹਿਮਾਨ ਹੈਗੇ ਆ, ਮੈਨੇਜਿੰਗ ਡਾਇਰੈਕਟਰ ਆਫ ਯੂਰਪ, ਜੋ ਪੋਲੀਟੀਕਲ ਰਿਸਕ ਕੰਸਲਟੈਂਸੀ ਯੂਰੇਸ਼ੀਆ ਗਰੁੱਪ ਦੇ ਹੈਗੇ ਆ, ਕਹਿੰਦੇ ਭਈ ਜੇ ਰਸ਼ੀਆ ਵਾਲੇ ਜਦੋਂ ਯੂਕਰੇਨ ਦੇ ਵਿੱਚ ਐਂਟਰ ਕੀਤੇ ਹੈਗੇ ਆ, ਉਹਦੇ ਨਾਲੋਂ ਕਿਤੇ ਵੀ ਜਿਹੜਾ ਇਹ ਡਿਫਰੈਂਟ ਹੋਊਗਾ ਜੇ ਅਮਰੀਕਾ ਵਾਲੇ ਗ੍ਰੀਨਲੈਂਡ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਲੈਂਦੇ ਹੈਗੇ ਆ, ਵੀ ਉਹਨਾਂ ਨੂੰ ਇੱਕ ਤਰ੍ਹਾਂ ਦੇ ਨਾਲ ਬਹਾਨਾ ਵੀ ਮਿਲ ਜਾਊਗਾ। ਤੇ ਰਸ਼ੀਆ ਵੈਸੇ ਐਡਵਰਸਰੀ ਗਰੁੱਪ ਦੇ ਵਿੱਚ ਆ, ਅਮਰੀਕਾ ਵਾਲੇ ਗ੍ਰੀਨਲੈਂਡ ਡੈਨਮਾਰਕ ਦੇ ਨਾਲ ਹੈਗੇ ਆ, ਤੇ ਜੇ ਨਾਟੋ ਮੈਂਬਰਸ਼ਿਪ ਟੁੱਟਦੀ ਆ, ਤੇ ਕਹਿੰਦੇ ਵੀ ਚਾਈਨਾ ਨੂੰ ਵੀ ਜਿਹੜਾ ਕੋਈ ਫਰਕ ਨਹੀਂ ਪੈਣਾ, ਕਿਉਂਕਿ ਚਾਈਨਾ ਵੀ ਅਮਰੀਕਾ ਤੋਂ ਹੀ ਡਰਦਾ ਹੈਗਾ ਆ। ਚਾਈਨਾ ਵਾਲਿਆਂ ਨੂੰ ਵੀ ਪਤਾ ਆ ਵੀ ਜਿਹੜਾ, ਜਾਂ ਰਸ਼ੀਆ ਵਾਲਿਆਂ ਨੂੰ, ਤੇ ਅਮਰੀਕਾ ਜਿਹੜੀ ਆ ਇੱਕ ਤਰ੍ਹਾਂ ਦੇ ਨਾਲ ਸੁਪਰ ਪਾਵਰ ਹੈਗੀ ਆ। ਡੈਨਮਾਰਕ ਦੇ ਪ੍ਰਾਈਮ ਮਿਨਿਸਟਰ ਜੋ ਨਾਟੋ ਦੇ ਮੈਂਬਰ ਹੈਗੇ ਆ, ਉਹਨਾਂ ਨੇ ਇਹ ਕਿਹਾ ਵੀ ਜੋ ਕਿੰਗਡਮ ਆਫ ਡੈਨਮਾਰਕ ਆ, ਉਹਦਾ ਜਿਹੜਾ ਏਰੀਆ ਗ੍ਰੀਨਲੈਂਡ ਹੈਗਾ, ਇਹ 300 ਸਾਲ ਤੋਂ ਹੈਗਾ, ਤੇ ਇਹ ਨਹੀਂ ਤਾਂ ਫਿਰ ਸਾਡਾ ਜਿਹੜਾ ਆ ਅਲਾਈਅੰਸ ਆ ਉਹ ਖਤਮ ਹੋ ਜਾਊਗਾ। ਫਰਾਂਸ, ਜਰਮਨੀ, ਇਟਲੀ, ਪੋਲੈਂਡ, ਸਪੇਨ, ਬ੍ਰਿਟਿਸ਼, ਇਹ ਸਾਰਿਆਂ ਨੇ ਇਹ ਕਿਹਾ ਹੈਗਾ ਆ, ਵੀ ਸਟੇਟਮੈਂਟ ਇੱਕ ਜੁਆਇੰਟ ਜਾਰੀ ਕੀਤੀ ਆ, ਜਿਹਦੇ ਵਿੱਚ ਇਹਨਾਂ ਨੇ ਇਹ ਕਿਹਾ ਵੀ ਡੈਨਮਾਰਕ ਤੇ ਗ੍ਰੀਨਲੈਂਡ ਜੋ ਆ ਉਹ ਐਜ਼ ਏ ਇੰਡੀਪੈਂਡੈਂਟ ਆਪਣੇ ਮੁਲਕ ਰਹਿਣਗੇ, ਤੇ ਅਮਰੀਕਾ ਵਾਲਿਆਂ ਨੂੰ ਉਹਦੇ ਉੱਤੇ ਕਿਸੇ ਤਰ੍ਹਾਂ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ। ਪੋਪੂਲੇਸ਼ਨ ਬੜੀ ਘੱਟ ਆ ਉੱਥੇ, 59,000 ਦੇ ਕਰੀਬ ਕਹਿੰਦੇ ਵੀ ਇੰਡੀਜੀਨੀਅਸ ਰੈਜ਼ੀਡੈਂਟਸ ਰਹਿੰਦੇ ਹੈਗੇ ਆ। ਜੀ, ਬ੍ਰੇਕ ਦਾ ਵਕਤ ਆ, ਬ੍ਰੇਕ ਤੋਂ ਬਾਅਦ ਮਿਲਦੇ ਆ ਵਾਪਸ, ਖਬਰਾਂ ਦਾ ਸਿਲਸਿਲਾ ਜਾਰੀ ਰਹੇਗਾ।
ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਹਰਜੋਤ ਸਿੰਘ ਜੀ। ਸਤਿ ਜੀ ਸ਼੍ਰੀ ਆਇਆਂ ਅਕਾਲ, ਧੰਨਵਾਦ ਜੀ ਆਇਆਂ ਨੂੰ। ਜੀ, ਅਗਲੀਆਂ ਖਬਰਾਂ ਵੱਲ ਚੱਲੀਏ ਤੇ ਜਿਹੜਾ ਸੀਡੀਸੀ ਦਾ ਸਟਾਫ ਹੈਗਾ ਆ, ਉਹ ਕਹਿੰਦੇ ਵੀ ਅਸੀਂ ਤਾਂ ਇੱਕ ਤਰ੍ਹਾਂ ਨਾਲ ਬਲਾਈਂਡ ਸਾਈਡਡ ਹੋ ਗਏ ਆ। ਜਿਹੜਾ ਚਾਈਲਡ ਵੈਕਸੀਨ ਸਕੇਜੂਲ ਨੂੰ ਲੈ ਕੇ ਇੱਕ ਤਰ੍ਹਾਂ ਨਾਲ ਯੂਨੀਲੇਟਰਲੀ ਜਿਹੜਾ ਓਵਰਹਾਲ ਕਰ ਦਿੱਤਾ ਗਿਆ ਹੈਗਾ ਆ। ਟਰੰਪ ਐਡਮਿਨਿਸਟ੍ਰੇਸ਼ਨ ਨੇ ਕਾਫੀ ਜ਼ਿਆਦਾ ਜਿਹੜੇ ਸਟੈਪ ਲਏ ਆ, ਅਨਪ੍ਰੈਸੀਡੈਂਟਡ ਸਟੈਪ ਲਏ ਆ, ਜਿਹਦੇ ਵਿੱਚ ਘੱਟ ਟੀਕੇ ਹੁਣ ਬੱਚਿਆਂ ਨੂੰ ਲਾਏ ਜਾਣਗੇ। ਕਹਿੰਦੇ ਭਈ ਵਿਦਆਊਟ extensive consultation with carrier scientists। ਸੋ ਬਿਨਾਂ ਸਾਇੰਟਿਸਟ ਦੀ ਗੱਲਬਾਤ ਤੋਂ ਸਿੱਧੇ ਜਿਹੜੇ ਆ ਜਿਹੜੇ ਹੈਲਥ ਸੈਕਟਰੀ ਆ ਰੋਬਰਟ ਐਫ ਕੈਨੇਡੀ, ਉਹਨਾਂ ਨੇ ਡਾਇਰੈਕਸ਼ਨ ਜਾਰੀ ਕਰ ਦਿੱਤੀਆਂ ਹੈਗੀਆਂ ਸੈਂਟਰ ਫਾਰ ਡਿਸੀਜ਼ ਕੰਟਰੋਲ ਨੂੰ, ਵੀ ਆਹੀ ਜਿਹੜੇ ਚਾਈਲਡਹੁੱਡ ਇਮੂਨਾਈਜੇਸ਼ਨ ਆ ਸਕੇਜੂਲ ਕੀਤਾ ਜਾਊਗਾ। ਸੋ ਯੂਐਸ ਦੇ ਜਿਹੜੇ ਹੈਲਥ ਆਫੀਸ਼ੀਅਲਸ ਆ, ਉਹਨਾਂ ਨੇ ਇਹ ਕਿਹਾ ਵੀ ਹੁਣ ਸਾਨੂੰ ਤਾਂ ਆਰਡਰ ਆ ਗਿਆ, ਅਸੀਂ ਤਾਂ ਆਹੀ ਕੁਝ ਕਰ ਸਕਦੇ ਹਾਂ, ਪਰ ਜਿਹੜੇ ਸਾਇੰਟਿਸਟ ਆ, ਡਾਕਟਰਸ ਆ, ਉਹ ਇਹ ਕਹਿ ਰਹੇ ਆ ਵੀ ਜੋ ਪਹਿਲਾਂ ਚੱਲ ਰਿਹਾ ਸੀ ਬਿਲਕੁਲ ਸਹੀ ਸੀ, ਪਰ ਹੁਣ ਜੋ ਟੀਕੇ ਆ ਵੈਕਸੀਨ ਆ ਬੱਚਿਆਂ ਦੇ, ਉਹ ਘਟਾ ਦਿੱਤੇ ਗਏ ਹੈਗੇ ਆ। 5 ਦੇ ਕਰੀਬ ਜਿਹੜੇ ਸਾਇੰਟਿਸਟ ਤੇ ਜਿਹੜੇ ਰਿਸਰਚਰਸ ਹੈਗੇ ਆ, ਉਹ ਬੋਲੇ ਆ, ਕਹਿੰਦੇ ਵੀ ਅਸੀਂ ਆਪਣਾ ਨਾਂ ਤਾਂ ਨਹੀਂ ਦੇ ਸਕਦੇ ਕਿਉਂਕਿ ਰਿਟੈਲੀਏਸ਼ਨ ਹੋਊਗੀ, ਪਰ ਕਹਿੰਦੇ ਵੀ ਐਕਸਪਰਟਸ ਨੂੰ ਬਾਈਪਾਸ ਕਰ ਦਿੱਤਾ ਗਿਆ ਹੈਗਾ ਆ, ਜੋ ਹੈਲਥ ਸਰਵਿਸਿਜ਼ ਡਿਪਾਰਟਮੈਂਟ ਹੈਗੀ ਆ ਉਹਦੇ ਵੱਲੋਂ। ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਆਈਸ ਦੇ ਕਾਫੀ ਵੱਡੇ ਜਿਹੜੇ ਆਪਰੇਸ਼ਨ ਆ ਮਿਨਿਆਪੋਲਿਸ ਦੇ ਵਿੱਚ ਕੰਡਕਟ ਕੀਤੇ ਗਏ ਆ। ਹੁਣ ਇਹ ਜਿਹੜਾ ਉਹ ਪਤਾ ਲੱਗ ਰਿਹਾ ਆ, ਅੱਜ ਰਿਪੋਰਟਸ ਇਹ ਸਾਹਮਣੇ ਆ ਰਹੀਆਂ ਵੀ 1000 ਤੋਂ ਵੱਧ ਬੰਦੇ ਨੂੰ ਆਲਰੇਡੀ ਉੱਥੇ ਮਿਨੇਸੋਟਾ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਆ। 2000 ਫੈਡਰਲ ਏਜੰਟਸ ਮਿਨਿਆਪੋਲਿਸ ਦੇ ਵਿੱਚ ਲਾਰਜੈਸਟ ਇਮੀਗ੍ਰੇਸ਼ਨ ਆਪਰੇਸ਼ਨ ਆਈਸ ਦੇ ਦੁਆਰਾ ਹੁਣ ਤੱਕ ਜੋ ਵੀ ਚਲਾਇਆ ਗਿਆ ਆ, ਉਹ ਉਸ ਨੂੰ ਇਸ ਟਾਈਮ ਆਰੰਭ ਕੀਤਾ ਜਿਹੜਾ ਉਹ ਜਾ ਚੁੱਕਾ ਹੈਗਾ ਆ। ਸੋ ਇਹ ਜਿਹੜਾ ਇਸ ਦੇ ਵਿੱਚ ਦੱਸਿਆ ਗਿਆ ਆ। ਪਿਛਲੇ ਸਾਲ ਦੇ ਅਖੀਰਲੇ ਮਹੀਨੇ 'ਚ ਦਸੰਬਰ ਦੇ ਵਿੱਚ ਇਹ ਜਿਹੜੇ ਆਪਰੇਸ਼ਨ ਆ ਉੱਥੇ ਸ਼ੁਰੂ ਕੀਤੇ ਗਏ ਸੀ। ਉਹਨਾਂ ਨੇ ਪਿਛਲੇ ਸਾਲ ਦੇ ਵਿੱਚ ਆਪਰੇਸ਼ਨ ਮੈਟਰੋ ਸਰਜ ਦੇ ਵਿੱਚ ਮਿਨੇਸੋਟਾ 'ਚ ਆਈਸ ਨੇ 400 ਤੋਂ ਵੱਧ ਇਲੀਗਲ ਏਲੀਅਨਸ, ਪੈਡੋਫਾਈਲ, ਰੇਪਿਸਟ, ਵਾਇਲੈਂਟ ਜਿਹੜੇ ਕ੍ਰਿਮੀਨਲਸ ਆ ਉਹਨਾਂ ਨੂੰ ਗ੍ਰਿਫਤਾਰ ਕੀਤਾ ਸੀਗਾ। ਅਸਿਸਟੈਂਟ ਸਕੱਤਰ ਟ੍ਰੇਸ਼ੀਆ ਮੈਕਲੌਫਲਿਨ ਨੇ ਇਸ ਦੇ ਬਾਰੇ ਜਿਹੜੀ ਉਹ ਜਾਣਕਾਰੀ ਦਿੱਤੀ ਸੀਗੀ। ਅੱਜ ਜਿਹੜਾ ਫੌਕਸ ਨਿਊਜ਼ ਵਾਲੇ ਰਿਪੋਰਟ ਕਰ ਰਹੇ ਆ ਵੀ ਕ੍ਰੈਕਡਾਊਨ ਲਗਾਤਾਰ ਤੇਜ਼ੀ ਦੇ ਨਾਲ ਮਿਨੇਸੋਟਾ ਦੇ ਵਿੱਚ ਚਲਾਇਆ ਜਾ ਚੁੱਕਾ ਆ, ਜਿਸ ਦੇ ਕਰਕੇ 1000 ਤੋਂ ਵੱਧ ਜਿਹੜੀਆਂ ਗ੍ਰਿਫਤਾਰੀਆਂ ਉਹਨਾਂ ਦੀਆਂ ਕੀਤੀਆਂ ਜਾ ਚੁੱਕੀਆਂ ਆ ਫੈਡਰਲ ਏਜੰਟਸ ਦੇ ਦੁਆਰਾ। ਕਹਿੰਦੇ ਵੀ ਇਹ ਮੈਸਿਵ ਜਿਹੜਾ ਫਰਾਡ ਸਕੈਂਡਲ ਹੋਇਆ ਸੀ, ਉਸ ਤੋਂ ਬਾਅਦ ਦੇ ਵਿੱਚ ਇਹਨਾਂ ਨੇ ਇਹ ਜਿਹੜੀ ਸ਼ੁਰੂਆਤ ਆ ਉਹ ਕੀਤੀ ਸੀਗੀ। ਸੋ ਇਹ ਚੀਜ਼ ਇਸ ਟਾਈਮ ਸਾਹਮਣੇ ਜਿਹੜੀ ਉਹ ਆਈ ਹੈਗੀ ਆ। ਸੋ ਵੀ 1000 ਤੋਂ ਵੱਧ ਬੰਦਾ ਆਲਰੇਡੀ ਮਿਨੇਸੋਟਾ ਦੇ ਵਿੱਚ ਗ੍ਰਿਫਤਾਰ ਹੋ ਚੁੱਕਾ ਆ ਫੈਡਰਲ ਏਜੰਟਸ ਦੇ ਦੁਆਰਾ, ਜਿੱਥੇ 2000 ਫੈਡਰਲ ਏਜੰਟਸ ਆਉਂਦੇ ਦਿਨਾਂ ਦੇ ਵਿੱਚ ਇਹ ਜਿਹੜੇ ਆਪਰੇਸ਼ਨ ਨੂੰ ਅੰਜਾਮ ਦੇਣ ਜਾ ਰਹੇ ਆ। ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ 2000 ਦੇ ਕਰੀਬ ਫੈਡਰਲ ਏਜੰਟਸ ਮਿਨੇਐਪੋਲਿਸ ਏਰੀਏ ਦੇ ਵਿੱਚ ਡਿਪਲੋਏ ਕਰ ਦਿੱਤੇ ਆ, ਜੋ ਕਿ ਕਹਿੰਦੇ ਇੱਕ ਵਨ ਆਫ ਦਾ ਲਾਰਜੈਸਟ ਇਮੀਗ੍ਰੇਸ਼ਨ ਆਪਰੇਸ਼ਨ ਚੱਲ ਰਿਹਾ ਹੈਗਾ। ਤੇ ਹੁਣੇ ਕੁਝ ਮਿੰਟ ਪਹਿਲਾਂ ਦੀ ਖਬਰ ਆ ਰਹੀ ਵੀ ਉੱਥੇ ਇੱਕ ਸ਼ੂਟਿੰਗ ਵੀ ਹੋਈ ਹੈਗੀ ਆ, ਜਿਹਦੇ ਵਿੱਚ ਆਈਸ ਏਜੰਟਸ ਇਨਵੋਲਵ ਹੈਗੇ ਆ। 100 ਦੇ ਕਰੀਬ ਫੈਡਰਲ ਏਜੰਟਸ ਰਾਈਟ ਵੇ ਉਸ ਇਨਸੀਡੈਂਟ ਵਾਲੀ ਜਗ੍ਹਾ ਦੇ ਉੱਤੇ ਪਹੁੰਚ ਗਏ ਜਿੱਥੇ ਗੋਲੀ ਚਲਾਈ ਗਈ ਸੀ। ਇਸ ਸਬੰਧ ਦੇ ਵਿੱਚ ਉਹਨਾਂ ਨੇ ਇਹ ਕਿਹਾ ਵੀ ਜਿਹੜੀ ਸੇਫਟੀ ਟੀਮ ਆ ਉਹ ਰਲ ਕੇ ਕੰਮ ਕਰ ਰਹੀ ਆ ਆਈਸ ਰਿਲੇਟਡ ਸ਼ੂਟਿੰਗ ਦੇ ਸਬੰਧ ਦੇ ਵਿੱਚ। ਪੁਲਿਸ ਵਾਲੇ ਵੀ ਕਹਿ ਰਹੇ ਆ ਵੀ ਅਸੀਂ ਜਿਹੜੀ ਸਾਰੀ ਇਨਫੋਰਮੇਸ਼ਨ ਆ ਉਹ ਉਹਨਾਂ ਦੇ ਨਾਲ ਸ਼ੇਅਰ ਕਰਾਂਗੇ। ਇਹ ਵਹੀਕਲ ਰੈਮਿੰਗ ਇਨਸੀਡੈਂਟ ਹੋਈ ਆ, ਜਿਹਦੇ ਵਿੱਚ ਕਿਸੇ ਨੇ ਜਿਹੜੀ ਕਾਰ ਆ ਹੋਮਲੈਂਡ ਸਿਕਿਉਰਿਟੀ ਦੇ ਜਿਹੜੇ ਆਫੀਸ਼ੀਅਲਸ ਆ ਉਹਨਾਂ ਦੇ ਉੱਤੇ ਚਾੜਨ ਦੀ ਕੋਸ਼ਿਸ਼ ਕੀਤੀ ਤੇ ਉਹ ਤੋਂ ਬਾਅਦ ਜਿਹੜੀ ਗੋਲੀ ਚੱਲੀ ਹੈਗੀ ਆ। ਕਿਸੇ ਦੀ ਡੈਥ ਹੋਈ ਆ ਜਾਂ ਨਹੀਂ ਇਹ ਪਤਾ ਨਹੀਂ, ਪਰ ਇਸ ਟਾਈਮ ਦੇ ਉੱਤੇ ਇਹ ਕਿਉਂਕਿ ਕੁਝ ਮਿੰਟ ਪਹਿਲਾਂ ਦੀ ਖਬਰ ਆ, 100 ਦੇ ਕਰੀਬ ਕਹਿੰਦੇ ਜਿਹੜੇ ਫੈਡਰਲ ਏਜੰਟਸ ਆ 34th ਸਟਰੀਟ ਤੇ ਪੋਰਟਲੈਂਡ ਐਵਨਿਊ ਜਿਹੜਾ ਆ ਉੱਥੇ ਅੱਜ 10:30 ਵਜੇ ਦੇ ਕਰੀਬ, ਜਿਹੜਾ ਉੱਥੇ ਦਾ ਸਮਾਂ ਆ ਕਿਉਂਕਿ ਸਾਡੇ ਕੈਲੀਫੋਰਨੀਆ 'ਚ 9:48 ਹੋਏ ਆ, ਉੱਥੇ 10:30 ਹੋਏ ਆ। ਮੇਰੇ ਖਿਆਲ ਨਾਲ 2 ਘੰਟੇ ਦਾ ਡਿਫਰੈਂਸ ਹੈਗਾ।
ਤੇ ਉਸ ਟਾਈਮ ਦੇ ਉੱਤੇ ਜੋ ਇਹ ਘਟਨਾ ਵਾਪਰੀ ਹੈਗੀ ਆ। ਸੋ ਕਹਿੰਦੇ ਭਈ ਇੱਕ ਕਾਰ ਜਿਹੜੀ ਆ ਉਹ ਕ੍ਰੈਸ਼ ਹੋਈ ਆ ਤੇ ਇੱਕ ਬੁਲਟ ਹੋਲ ਇੱਕ ਫਰੰਟ ਵਿੰਡਸ਼ੀਲਡ ਦੇ ਉੱਤੇ ਡਰਾਈਵਰ ਸੀਟ ਵਾਲੀ ਸਾਈਡ ਦੇ ਉੱਤੇ ਜਿਹੜਾ ਪਿਕਚਰਸ ਦੇ ਵਿੱਚ ਦਿਖਾਇਆ ਜਾ ਰਿਹਾ ਹੈ। ਜੀ, ਜੀ, ਬਿਲਕੁਲ। ਅਗਲੀ ਜਿਹੜੀਆਂ ਹੋਰ ਖਬਰਾਂ ਦੇ ਵੱਲ ਆਪਾਂ ਲਗਾਤਾਰ ਜਿਹੜੀ ਉਹ ਜਿਹੜੀ ਅੱਗੇ ਵੱਧਦੇ ਜਿਹੜੇ ਉਹ ਚੱਲਦੇ ਆ। ਤਾਂ ਹਰਜੋਤ ਸਿੰਘ ਜੀ, ਅਗਲੀ ਜਿਹੜੀ ਖਬਰ ਦੇ ਉੱਤੇ ਨਜ਼ਰ ਮਾਰਦੇ ਜਾਈਏ ਤਾਂ ਕਹਿੰਦੇ ਵੀ ਅਲਾਸਕਾ ਦੇ 에ਅਰਲਾਈਨ ਦੇ ਇੱਕ ਪਾਇਲਟ ਆ, ਉਸਨੇ ਜਿਹੜਾ ਜਹਾਜ਼ ਆ ਸੇਫਲੀ ਸੁਰੱਖਿਅਤ ਉਤਾਰ ਲਿਆ, ਜਦ ਕਿ ਉਸ ਜਹਾਜ਼ ਦਾ ਇੱਕ ਦਰਵਾਜ਼ਾ ਉਹ ਟੁੱਟ ਚੁੱਕਾ ਸੀਗਾ, ਉਹ ਡਿੱਗ ਚੁੱਕਾ ਸੀਗਾ। ਸੋ ਇਹ ਜਿਹੜੀ ਸਿਚੁਏਸ਼ਨ ਆ ਅਲਾਸਕਨ 에ਅਰਲਾਈਨ ਦੇ ਜਹਾਜ਼ ਦੇ ਨਾਲ ਬਣੀ ਹੈਗੀ ਆ। ਸੋ ਕਹਿੰਦੇ ਵੀ ਇਹ ਨਾ ਰਾਜਕਰਮਵੀਰ ਸਿੰਘ ਜੀ ਇਨਸੀਡੈਂਟ ਪੁਰਾਣੀ ਆ, ਪਰ ਇਹ ਕਿਉਂਕਿ ਕੇਸ ਚੱਲ ਰਿਹਾ ਹੈ। ਜਨਵਰੀ 2024 ਦੀ ਇਨਸੀਡੈਂਟ ਹੋਈ ਸੀਗੀ। ਇਹ ਅਲਾਸਕਾ 에ਅਰਲਾਈਨ ਦੀ ਫਲਾਈਟ ਸੀ 1282, ਜਿਹਦੇ 'ਚ 177 ਬੰਦੇ ਸੀ। ਤਾਂ ਉਹਦਾ ਜਿਹੜਾ ਦਰਵਾਜ਼ਾ ਡਿੱਗ ਗਿਆ ਸੀ ਤੇ ਜਿਹੜਾ ਪਾਇਲਟ ਸੀ ਬੜਾ ਐਕਸਪਰਟ ਸੀ, ਉਹਨੇ ਕਿਸੇ ਉਹਨੇ ਨੂੰ ਬਚਾ ਫੱਟੜ ਕੀਤੇ ਲਿਆਂਦਾ ਤੋਂ ਸੀਗਾ ਬਿਨਾਂ ਬਚਾ ਲਿਆ। ਜੀ। ਪਰ ਕਾਰਨ ਕੀ ਹੋਇਆ ਵੀ ਜਿਹੜੀ ਬੋਇੰਗ ਕੰਪਨੀ ਆ, ਉਹਨਾਂ ਨੇ ਬਲੇਮ ਪਾਇਲਟ ਦੇ ਉੱਤੇ ਕਰਨਾ ਸ਼ੁਰੂ ਕਰ ਦਿੱਤਾ ਤੇ ਪਾਇਲਟ ਕਹਿੰਦਾ ਵੀ ਮੈਂ ਤਾਂ ਜਿੱਦਾਂ ਫੇ ਉਹ ਡਿਪਰੈਸ਼ਨ ਦੇ ਵਿੱਚ ਚਲਾ ਗਿਆ ਹਨਾ ਤੇ ਇੱਕ ਤਰ੍ਹਾਂ ਨਾਲ ਇੱਕ ਤਾਂ ਮੈਂ ਲੋਕਾਂ ਨੂੰ ਸੇਵ ਵੀ ਕੀਤਾ ਤੇ ਦੂਜਾ ਜਿਹੜਾ ਆ ਤੁਸੀਂ ਬਲੇਮ ਪਾਇਲਟ ਦੇ ਉੱਤੇ ਕਰ ਰਹੇ ਹੈਗੇ ਆ। ਪੋਰਟਲੈਂਡ ਦੀ ਇਹ ਘਟਨਾ ਸੀ, ਕਹਿੰਦੇ ਵੀ ਪੋਰਟਲੈਂਡ ਗ੍ਰੇਟ ਦੇ ਪੁਲ ਡਿਸਟ੍ਰੈਸ ਦੇ ਤੇ ਵਿੱਚ ਹੋਇਆ ਚਲਾ ਸੀ। ਗਿਆ ਸੀ। ਹਾਂਜੀ ਹੂੰ। ਜੀ। ਸੋ ਉਸ ਸੰਬੰਧ ਦੇ ਵਿੱਚ ਜਿਹੜੀ ਆ ਉਹ ਹੁਣ ਕੇਸ ਜੋ ਆ ਉਹ ਚੱਲ ਰਿਹਾ ਹੈਗਾ। ਐਕਚੁਅਲ ਕਸੂਰ ਬੋਇੰਗ ਵਾਲਿਆਂ ਦਾ ਹੀ ਆ, ਕਿਉਂਕਿ ਅੱਗੇ ਵੀ ਕਈ ਇਦਾਂ ਦੀਆਂ ਇਨਸੀਡੈਂਟਸ ਹੋਈਆਂ। ਪਰ ਤੁਸੀਂ ਦੇਖੋ ਜਦੋਂ ਵੱਡੀ ਕੰਪਨੀ ਹੁੰਦੀ ਆ ਫਿਰ ਕਈ ਵਾਰ ਉਹ ਬਲੇਮ ਇੱਕ ਪਾਇਲਟ ਤੇ ਕਰਕੇ ਸਾਈਡ ਤੇ ਹੋਣਾ ਚਾਹੁੰਦੀ ਆ। ਹੁਣ ਜਿਹੜੀ NTSB ਹੈਗੀ ਆ, ਉਹਨਾਂ ਨੇ ਜਿਹੜੀ ਜਦੋਂ ਇਨਵੈਸਟੀਗੇਸ਼ਨ ਕੀਤੀ ਫਾਈਂਡ ਆਊਟ ਕੀਤਾ ਵੀ ਜਿਹੜਾ ਇੱਕ ਪੈਨਲ ਸੀਗਾ ਡੋਰ ਦਾ, ਡੋਰ ਪਲੱਗ ਦਾ, ਉਹ ਮਿਸਿੰਗ ਸੀਗਾ। 4 ਵੋਲਟ ਉਹਦੇ ਮਿਸਿੰਗ ਸੀਗੇ। ਸੋ ਹੁਣ ਇਹ 'ਚ ਪਾਇਲਟ ਦਾ ਤਾਂ ਕੋਈ ਕਸੂਰ ਨਹੀਂ ਸੀ ਹਨਾ। ਸੋ ਬੋਇੰਗ ਕਹਿੰਦੇ ਬਈ ਐਟ ਫਾਲਟ ਸੀ ਫॉर ਦ ਮਿਸਟੇਕ ਫॉर ਫੇਲਰ ਟੂ ਪ੍ਰੋਵਾਈਡ ਐਡਿਕੁਏਟ ਟ੍ਰੇਨਿੰਗ ਗਾਈਡੈਂਸ ਤੇ ਓਵਰਸਾਈਟ। ਜਿਹੜੇ ਜਿਹੜੇ ਉਹਨਾਂ ਦੇ ਫੈਕਟਰੀ ਵਰਕਰ ਸੀ, ਜਿੱਥੇ ਉਹ ਬਣਦੇ ਸੀ ਫੈਕਟਰੀ 'ਚ, ਉੱਥੇ ਉਹਨਾਂ ਨੇ ਟ੍ਰੇਨਿੰਗ ਨਹੀਂ ਉਹਨਾਂ ਨੂੰ ਚੱਜ ਨਾਲ ਦਿੱਤੀ ਸੀ। ਉਹ ਬਿਨਾਂ ਬੋਲਟ ਤੋਂ ਹੀ ਜਿਹੜਾ 4 ਬੋਲਟ ਉਹਦੇ ਮਿਸਿੰਗ ਸੀਗੇ ਉਸ ਜਹਾਜ਼ ਦੇ ਡੋਰ ਦੇ। ਬਿਲਕੁਲ, ਹੁਣ ਪਾਇਲਟ ਦਾ ਕੰਮ ਤਾਂ ਜਹਾਜ਼ ਚਲਾਉਣਾ ਹੈ, ਨਟ ਬੋਲਟ ਥੋੜ੍ਹੀ ਕੱਸਣਾ ਹੁੰਦਾ ਆ। ਸੋ ਉਹ ਹੁਣ ਕਹਿ ਰਿਹਾ ਵੀ ਮੇਰੇ ਤੇ ਸਾਰਾ ਦੋਸ਼ ਜਿਹੜਾ ਉਹ ਮੜ ਰਹੇ ਆ, ਜਦ ਕਿ ਉਸਨੇ ਕਹਿੰਦਾ ਵੀ ਮੈਂ ਇੰਨੇ ਲੋਕਾਂ ਦੀ ਇੱਕ ਹਿਸਾਬ ਦੇ ਨਾਲ ਜਾਨ ਹੀ ਬਚਾਈ ਆ। ਇਹ ਪੋਰਟਲੈਂਡ ਵਾਲੀ ਘਟਨਾ ਸੀਗੀ, ਜਹਾਜ਼ ਡਿੱਗ ਕੇ ਇੱਕ ਟੀਚਰ ਦੇ ਬੈਕਯਾਰਡ ਦੇ ਵਿੱਚ ਡਿੱਗਾ, ਬਚਾਅ ਹੋ ਗਿਆ ਵੀ ਉਹ ਜਹਾਜ਼ ਦਾ ਜਿਹੜਾ ਦਰਵਾਜ਼ਾ, ਸੌਰੀ ਜਹਾਜ਼ ਨਹੀਂ, ਜਹਾਜ਼ ਦਾ ਜਿਹੜਾ ਦਰਵਾਜ਼ਾ ਜਿਹੜਾ ਉਹ ਡਿੱਗਾ ਸੀਗਾ, ਵੀ ਕਿਸੇ ਦੇ ਘਰ 'ਚ ਨਹੀਂ ਡਿੱਗਾ, ਕਿਸੇ ਦੇ ਉੱਤੇ ਨਹੀਂ ਡਿੱਗ ਗਿਆ, ਕਿਸੇ ਟ੍ਰੈਫਿਕ 'ਚ ਨਹੀਂ ਡਿੱਗ ਗਿਆ। ਵੀ ਬਹੁਤ ਬਚਾਅ ਜਿਹੜਾ ਇਸ ਕਰਕੇ ਇਹ ਹੋ ਗਿਆ। ਇਹਦੇ ਹਾਲਾਤ ਬਦ ਤੋਂ ਬਦਤਰ ਬਣ ਸਕਦੇ ਸੀ। ਇੱਕ ਬ੍ਰੇਕ ਲਵਾਂਗੇ ਹੁਣ, ਬ੍ਰੇਕ ਤੋਂ ਬਾਅਦ ਮੁੜਦੇ ਹਾਂ ਵਾਪਸ ਤੇ ਖਬਰਾਂ ਦਾ ਸਿਲਸਿਲਾ ਇਦਾਂ ਹੀ ਜਾਰੀ ਰਹੇਗਾ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ ਇਸ ਵਕਤ ਪ੍ਰੋਗਰਾਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ, ਜੀ ਆਇਆਂ ਨੂੰ। ਅਗਲੀ ਖਬਰ ਪਰ ਰਾਜਕਨਵੀਰ ਸਿੰਘ ਜੀ ਚੱਲੀਏ। ਲੋਕਲ ਜੋ ਆਪਣੇ ਸੈਨੋਜ਼ੇ ਏਰੀਏ ਤੋਂ ਆ ਰਹੀ ਆ। ਸੈਨੋਜ਼ੇ ਏਰੀਏ ਦੇ ਵਿੱਚ ਬੇ ਏਰੀਏ ਦੀ ਜਿਹੜੀ ਸਿੱਖ ਸੰਗਤ ਆ ਤੇ ਸੈਨੋਜ਼ੇ ਗੁਰਦੁਆਰਾ ਸਾਹਿਬ ਰਲ ਕੇ ਪਿਛਲੇ ਕਾਫੀ ਲੰਮੇ ਸਮੇਂ ਤੋਂ ਇੱਕ ਐਨੂਅਲ ਸਿੱਖ ਹੈਰੀਟੇਜ ਨਾਈਟ ਜੋ ਮਨਾਉਂਦੇ ਹੈਗੇ ਆ। ਇਹ ਐਸਏਪੀ ਪਵੇਲੀਅਨ ਜਿਹੜਾ ਕਿ ਸੈਨੋਜ਼ੇ ਸ਼ਾਰਕਸ ਦਾ ਹੋਮ ਹੈਗਾ, ਉੱਥੇ ਗੇਮ ਹੁੰਦੀ ਆ। ਤੇ ਉੱਥੇ ਹਮੇਸ਼ਾ ਹੀ ਉਹ ਦਸਤਾਰਾਂ ਜਿਹੜੀਆਂ ਆ ਬੰਨ੍ਹਦੇ ਹੈਗੇ ਆ। ਕਾਫੀ ਸਾਲਾਂ ਤੋਂ ਕਰ ਰਹੇ ਆ। ਬਹੁਤ ਵਧੀਆ ਉਪਰਾਲਾ ਹੈਗਾ। ਸੋ ਵੱਖ-ਵੱਖ ਸ਼ਹਿਰਾਂ 'ਚ, ਅਮਰੀਕਾ 'ਚ ਵੱਖ-ਵੱਖ ਜਿਹੜੀਆਂ ਸਟੇਟਾਂ ਦੇ ਵਿੱਚ ਜਿੱਥੇ ਕਿਤੇ ਵੀ ਕੋਈ ਇਵੈਂਟ ਇਦਾਂ ਦੀ ਹੁੰਦੀ ਆ, ਜ਼ਰੂਰ ਸਾਡੇ ਨਾਲ ਸ਼ੇਅਰ ਕਰਿਆ ਕਰੋ ਤਾਂ ਕਿ ਜਿਹੜੇ ਆਪਣੇ ਹੋਰ ਭੈਣ-ਭਰਾ ਹੈਗੇ ਆ, ਹੋਰ ਉਤਸ਼ਾਹਿਤ ਹੋਣ, ਵੱਖ-ਵੱਖ ਪ੍ਰੋਗਰਾਮਾਂ 'ਚ ਹਿੱਸਾ ਲੈਣ। ਜਿਸ ਤਰ੍ਹਾਂ ਫਰੀਮੌਂਟ ਏਰੀਏ ਦੇ ਸਿੱਖ ਹੈਗੇ ਆ, ਉਹ 4th ਆਫ ਜੁਲਾਈ ਦੇ ਉੱਤੇ ਜਿਹੜੀ ਘੱਟੋ-ਘੱਟ 15,000 ਦੇ ਕਰੀਬ ਪਾਣੀ ਦੀਆਂ ਬੋਤਲਾਂ ਜਿਹੜੀਆਂ ਆ, ਉਸ ਪਰੇਡ ਦੇ ਵਿੱਚ ਵੰਡਦੇ ਹੈਗੇ ਆ। ਸੋ ਇਸੇ ਤਰ੍ਹਾਂ ਸੈਨੋਜ਼ੇ ਏਰੀਏ ਦੇ ਜਿਹੜੇ ਸਿੱਖ ਹੈਗੇ ਆ, ਸੈਨੋਜ਼ੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨਾਲ ਰਲ ਕੇ ਇਹ ਕਾਫੀ ਸਾਲਾਂ ਤੋਂ ਇਹ ਬਹੁਤ ਵਧੀਆ ਕੰਮ ਕਰ ਰਹੇ ਹੈਗੇ ਆ। ਦਸਤਾਰ ਟਾਈਇੰਗ ਸਰਵਿਸਿਜ਼, ਜਿਹੜੀ ਦਸਤਾਰ ਸਜਾਉਣ ਦਾ। ਸੋ ਉਹ ਕੁਛ ਕੁ ਤੁਹਾਨੂੰ ਪਿਕਚਰਾਂ ਵੀ ਆਪਾਂ ਦਿਖਾਵਾਂਗੇ। ਕਾਫੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਵਲੰਟੀਅਰਸ ਆ, ਉਹ ਇਸ ਈਵੈਂਟ ਦੇ ਵਿੱਚ ਹਿੱਸਾ ਲੈਂਦੇ ਆ। ਲੋਕਲ ਮੀਡੀਆ ਵੀ ਫਿਰ ਕਵਰ ਕਰਦਾ ਆ ਕਿਉਂਕਿ ਉੱਥੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਸਪੈਕਟੇਟਰਸ ਗਏ ਹੁੰਦੇ ਆ ਗੇਮ ਦੇਖਣ ਦੇ ਲਈ, ਤੇ ਉਹਨਾਂ ਨੂੰ ਪਤਾ ਲੱਗਦਾ ਵੀ ਸਿੱਖ ਕੌਣ ਆ, ਦਸਤਾਰਾਂ ਵਾਲੇ ਕੌਣ ਹੈਗੇ ਆ। ਸੋ ਉਹਨਾਂ ਨੇ ਪੂਰਾ ਐਨੂਅਲ ਸਿੱਖ ਹੈਰੀਟੇਜ ਨਾਈਟ ਕਰਕੇ ਜਿਹੜੇ ਬੈਨਰ ਵੀ ਲਾਏ ਹੁੰਦੇ ਆ ਸੈਨੋਜ਼ੇ ਸ਼ਾਰਕਸ ਦੀ, ਜਿੱਥੇ ਗੇਮ ਹੁੰਦੀ ਆ ਸੈਨੋਜ਼ੇ ਦੇ ਵਿੱਚ। ਜੀ ਜੀ ਬਿਲਕੁਲ। ਸੋ ਇਹ ਜਿਹੜਾ ਆ ਹਰਜੋਤ ਸਿੰਘ ਜੀ ਵਧੀਆ ਜਿਹੜਾ ਇੱਕ ਉਪਰਾਲਾ ਸੀ। ਤਸਵੀਰਾਂ ਜਿਹੜੀਆਂ ਉਹ ਆਪਾਂ ਨਾਲ ਆਪਣੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਜਿਹੜੀਆਂ ਉਹ ਦਿਖਾ ਦਿੱਤੀਆਂ ਸੀਗੀਆਂ। ਸੋ ਹੋਪਫੁਲੀ ਬਾਕੀ ਥਾਵਾਂ ਦੇ ਉੱਤੇ ਵੀ ਜਿੱਥੇ ਵੀ ਕੁਛ ਜਿਹੜਾ ਉਹ ਚੱਲ ਰਿਹਾ, ਤਾਂ ਉਹ ਉੱਥੋਂ ਬਾਅਦ ਦੇ ਵਿੱਚ ਪਤਾ ਜਿਹੜਾ ਉਹ ਲੱਗਦਾ ਰਹੇਗਾ ਤੇ ਇਦਾਂ ਹੀ ਜਿਹੜੇ ਉਪਰਾਲੇ ਆ ਉਹ ਚੱਲਦੇ ਜਿਹੜੇ ਉਹ ਰਹਿਣਗੇ। ਸੋ ਮੈਨੂੰ ਯਾਦ ਆ ਇੱਕ ਵਾਰੀ ਮੈਂ ਵੀ ਇੱਥੇ ਜਦੋਂ ਉੱਥੇ ਸੈਨੋਜ਼ੇ ਪੜ੍ਹਦੇ ਸੀਗੇ ਤਾਂ ਉਦੋਂ ਇੱਥੇ ਹਿੱਸਾ ਜਿਹੜਾ ਉਹ ਲਿਆ ਸੀ। ਕੁਦਰਤੀ ਆਹੀ ਰੰਗ ਦੀ ਪੱਗ ਆ ਉਹਨਾਂ ਦੇ, ਕਲਰ ਸੈਨੋਜ਼ੇ ਸ਼ਾਰਕ ਦਾ, ਜਿਹੜੇ ਅੱਜ ਜੀ ਰੰਗ ਦੀ ਜਿਹੜੀ ਪੱਗ ਆਪਾਂ ਬੰਨੀ ਆ ਤੇ ਉਹਦੀਆਂ ਟੀ-ਸ਼ਰਟਸ, ਮਫਲਰ, ਹੋਰ ਕਈ ਕੁਛ ਜਿਹੜਾ ਉੱਥੇ ਉਹ ਕੀਤਾ ਜਿਹੜਾ ਉਹ ਜਾਂਦਾ ਹੈਗਾ। ਜੀ, ਸੋ ਇਹ ਇਦਾਂ ਦੇ ਪ੍ਰੋਗਰਾਮ ਕਰਨੇ ਬਹੁਤ ਜ਼ਰੂਰੀ ਆ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਬਹੁਤ ਐਂਟੀ ਇਮੀਗ੍ਰੈਂਟ ਵੇਵ ਚੱਲ ਰਹੀ ਹੈਗੀ ਆ, ਖਾਸ ਕਰਕੇ ਸਿੱਖਾਂ ਦੇ ਸੰਬੰਧ ਦੇ ਵਿੱਚ ਟਰੱਕਿੰਗ ਐਕਸੀਡੈਂਟਸ ਤੋਂ ਬਾਅਦ। ਸੋ ਤਾਂ ਕਿ ਵੱਧ ਤੋਂ ਵੱਧ ਲੋਕਾਂ ਨੂੰ ਪਤਾ ਲੱਗੇ ਵੀ ਅਸੀਂ ਅਮਰੀਕਨ ਹੀ ਆ, ਅਮਰੀਕਾ ਦੇ ਹਰ ਇੱਕ ਪ੍ਰੋਗਰਾਮ ਦੇ ਵਿੱਚ ਆਪਾਂ ਹਿੱਸਾ ਲੈਂਦੇ ਆ। ਸੋ ਇਹ ਬਹੁਤ ਵਧੀਆ ਉਪਰਾਲਾ ਹੈ। ਸੋ ਸਾਰਿਆਂ ਦਾ, ਸੇਵਾਦਾਰਾਂ ਦਾ, ਪ੍ਰਬੰਧਕਾਂ ਦਾ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੀ, ਅਗਲੀ ਗੱਲ ਕਰੀਏ ਹਰਜੋਤ ਸਿੰਘ ਜੀ ਜਾਂਦੇ ਜੌਬ ਓਪਨਿੰਗਸ ਕਹਿੰਦੇ ਵੀ ਆਪਣੇ ਪਿਛਲੇ 50 ਸਾਲਾਂ ਦੇ ਦੇਖਿਆ ਜਾਵੇ ਤਾਂ ਉਸ ਦੇ ਵਿੱਚ ਦੂਜੇ ਲੋਐਸਟ ਲੈਵਲ ਦੇ ਉੱਤੇ ਜਾਣ ਪਹੁੰਚੀ ਆ। ਹਾਇਰਿੰਗ ਅਜੇ ਵੀ ਸਲਗਿਸ਼ ਉਹ ਦੇਖੀ ਜਾ ਰਹੀ ਆ। ਯੂਐਸ ਦੇ ਜਿਹੜੇ EMPLOYERS ਆ ਉਹਨਾਂ ਨੇ ਘੱਟ ਜੌਬ ਜਿਹੜੀਆਂ ਨਵੰਬਰ ਮਹੀਨੇ ਦੇ ਮੁਕਾਬਲੇ ਦਸੰਬਰ ਦੇ ਵਿੱਚ ਉਹ ਪੇਸ਼ ਕੀਤੀਆਂ, ਪੋਸਟ ਜਿਹੜੀਆਂ ਉਹ ਕੀਤੀਆਂ ਹੈਗੀਆਂ ਆ। ਬਿਜ਼ਨਸ ਤੇ ਗਵਰਨਮੈਂਟ ਏਜੰਸੀਜ਼ ਨੇ ਕਹਿੰਦੇ ਵੀ 7.1 ਮਿਲੀਅਨ ਜੌਬ ਓਪਨਿੰਗਸ ਉਹ ਨਵੰਬਰ ਮਹੀਨੇ ਦੇ ਐਂਡ ਤੱਕ ਪੇਸ਼ ਕੀਤੀਆਂ ਸੀ। ਇਹ ਅਕਤੂਬਰ ਦੇ ਵਿੱਚ 7.4 ਸੀਗੀਆਂ। ਲੇ-ਆਫ ਵੀ ਉੱਦਾਂ ਜਿਹੜੇ ਉਹ ਕਹਿੰਦੇ ਵੀ ਡ੍ਰੌਪ ਹੋਏ ਹੈਗੇ ਆ। ਰਿਪੋਰਟ ਸੁਜੈਸਟ ਕਰ ਰਹੀ ਆ ਵੀ ਜਿਹੜੀ ਲੋ ਹਾਇਰ ਲੋ ਫਾਇਰ, ਵੀ ਬੰਦੇ ਘੱਟ ਹੀ ਜਿਹੜੇ ਉਹ ਭਰਤੀ ਕਰਨੇ ਆ ਤੇ ਘੱਟ ਹੀ ਜਿਹੜੇ ਉਹ ਫਾਇਰ ਕਰਨੇ ਆ। ਇਹ ਜੌਬ ਮਾਰਕੀਟ ਦਾ ਇਸ ਟਾਈਮ ਸਿਲਸਿਲਾ ਚੱਲ ਰਿਹਾ। ਇੱਕ ਵਕਤ ਸੀਗਾ ਹਰਜੋਤ ਸਿੰਘ ਜੀ ਜਦੋਂ 10 ਤੋਂ 11 ਮਿਲੀਅਨ ਜੌਬਸ ਓਪਨਿੰਗ ਅਮਰੀਕਾ ਦੇ ਵਿੱਚ ਸੀਗੀਆਂ, ਜਿੱਥੇ ਇਹ ਦੱਸਿਆ ਜਾ ਰਿਹਾ ਸੀਗਾ ਵੀ ਇੱਕ ਜਾਣਾ ਜਿਹੜਾ ਇਸ ਟਾਈਮ ਅਨਇੰਪਲੋਇਡ ਆ ਜਾਂ ਜਿਹੜੀ ਜੌਬ ਦੀ ਭਾਲ 'ਚ ਆ, ਉਹਨੂੰ 2-2 ਜੌਬਸ ਅਵੇਲੇਬਲ ਹੈਗੀਆਂ। ਪਰ ਉਹ ਆંકੜਾ ਹੌਲੀ-ਹੌਲੀ ਥੱਲੇ ਨੂੰ ਜਿਹੜਾ ਆ ਰਿਹਾ। ਬਹੁਤ ਸਾਰੀਆਂ ਜਿਹੜੀਆਂ ਜੌਬ ਓਪਨਿੰਗਸ ਆ, ਕਈ ਵਾਰੀ ਜੌਬ ਓਪਨਿੰਗਸ ਹੀ ਬਣੀਆਂ ਰਹਿ ਜਾਂਦੀਆਂ ਆ, ਉਹ ਭਰ ਹੀ ਨਹੀਂ ਹੁੰਦੀਆਂ। ਲੇ-ਆਫਸ ਵੀ ਆਪਾਂ ਨੂੰ ਪਤਾ ਵੀ ਖਾਸ ਕਰਕੇ ਸਰਕਾਰੀ ਮਹਿਕਮਿਆਂ 'ਚੋਂ ਕਾਫੀ ਜ਼ਿਆਦਾ ਜਿਹੜੇ ਉਹ ਹੋ ਚੁੱਕੇ ਹੈਗੇ ਆ ਤੇ ਅਨਇੰਪਲੋਇਮੈਂਟ ਦੀ ਜਿਹੜੀ ਦਰ ਆ 4% ਤੋਂ ਉੱਤੇ ਪਹੁੰਚ ਚੁੱਕੀ ਹੈਗੀ ਆ। ਸੋ ਹੋਪਫੁਲੀ
ਇਹਦੇ ਵਿੱਚ ਜਿਹੜਾ ਉਹ ਕੰਟਰੋਲ ਆਉਂਦੇ ਸਮੇਂ ਦੇ ਵਿੱਚ ਲੱਗੇ ਤੇ ਉਹਦੇ ਨਾਲ ਆਪਾਂ ਜਿਹੜਾ ਇਹ ਦੇਖਦੇ ਹਾਂ ਵੀ ਕੀ ਜਿਹੜੀ ਸਿਚੁਏਸ਼ਨ ਬਣਦੀ ਆ। ਪਰ ਇਹ ਦੱਸਿਆ ਜਾ ਰਿਹਾ ਵੀ ਓਵਰਆਲ ਜੋ ਜੌਬ ਓਪਨਿੰਗਸ ਪਿਛਲੇ 5 ਸਾਲਾਂ 'ਚ ਦੂਜੇ ਹੇਠਲੇ ਸਤਰ ਦੇ ਉੱਤੇ ਜਿਹੜੀਆਂ ਉਹ ਪਹੁੰਚੀਆਂ ਹੈਗੀਆਂ ਆ। ਸੋ ਜੌਬ ਮਾਰਕੀਟ ਕਿਤੇ ਨਾ ਕਿਤੇ ਕੂਲ ਡਾਊਨ ਹੋ ਰਹੀ ਹੈਗੀ ਆ, ਜੋ ਕਿ ਇੱਕ ਸੰਕੇਤ ਆ ਹਰਜੋਤ ਸਿੰਘ ਜੀ ਵੀ ਆਉਂਦੇ ਸਮੇਂ ਦੇ ਵਿੱਚ ਇਹ ਮੰਨਿਆ ਜਾ ਸਕਦਾ ਵੀ ਇੰਟਰਸਟ ਰੇਟਸ ਦੇ ਵਿੱਚ ਹੋਰ ਕਟੌਤੀਆਂ ਕੀਤੀਆਂ ਜਾ ਸਕਦੀਆਂ, ਇਹ ਜੇ ਨੰਬਰਸ ਇਸੇ ਤਰੀਕੇ ਦੇ ਨਾਲ ਚੱਲਦੇ ਰਹੇ। ਸੋ ਸਾਡਾ ਖਬਰਾਂ ਦਾ ਸਮਾਂ ਸਮਾਪਤ ਹੈ। ਇੱਕ ਵਾਰੀ ਫੇਰ ਆਪਾਂ ਦੱਸਦੇ ਜਾਈਏ ਜਿਹੜੇ ਕੁਐਸਚਨਸ ਆ ਜਾਂ ਜਿਹੜੇ ਇੱਕ ਤਰ੍ਹਾਂ ਦੇ ਨਾਲ ਡਰਾ ਦੀ ਆਪਾਂ ਗੱਲਬਾਤ ਕਰਦੇ ਸੀ, ਉਹ ਆਉਣ ਵਾਲਾ ਜਿਹੜਾ ਪ੍ਰੋਗਰਾਮ ਆ ਮਸੂਦ ਮੱਲੀ ਜੀ ਉਹ ਉਹਦੇ ਡਿਟੇਲ ਦੇ ਵਿੱਚ ਦੱਸਣਗੇ। ਇਹ ਲੋਹੜੀ ਦੇ ਸੰਬੰਧ ਦੇ ਵਿੱਚ ਪ੍ਰੋਗਰਾਮ ਕੀਤੇ ਜਾ ਰਹੇ ਆ। ਸੋ ਕਿਹੜੇ-ਕਿਹੜੇ ਸ਼ੋਜ਼ ਦੇ ਵਿੱਚ ਕਿਹੜੇ-ਕਿਹੜੇ ਕੁਐਸਚਨ ਹੋਣਗੇ, ਉਹ ਡਿਟੇਲ ਦੇ ਵਿੱਚ ਉਹ ਤੁਹਾਡੇ ਨਾਲ ਸਾਂਝੇ ਕਰਨਗੇ। ਤੇ ਬਿਲਕੁਲ ਅੱਜ ਪੁੱਛੇ ਗਏ ਜਿਹੜੇ ਕੁਐਸਚਨ ਆ ਉਹਦੇ ਜਿਹੜੇ ਵਿਨਰਸ ਆ ਉਹ ਵੀ ਆਪਾਂ ਦੱਸ ਦਈਏ ਇਸ ਦੇ ਵਿੱਚ, ਤੇ ਬਾਕੀ ਜਿਹੜੀ ਜ਼ਿਆਦਾ ਜਾਣਕਾਰੀ ਅਗਲੇ ਪ੍ਰੋਗਰਾਮ ਦੇ ਵਿੱਚ ਦੱਸੀ ਜਿਹੜੀ ਉਹ ਜਾਊਗੀ। ਸੋ ਲਾਈਵ ਪ੍ਰੋਗਰਾਮ ਦੇ ਵਿੱਚ ਕੋਈ ਨਾ ਕੋਈ ਜਿਹੜਾ ਕੁਐਸਚਨ ਆ ਲੋਹੜੀ ਦਾ ਜਿਹੜਾ ਡਰਾ ਆ ਉਹ ਕੱਢਿਆ ਜਿਹੜਾ ਹੋ ਜਾਂਦਾ ਰਹੇਗਾ। ਬਾਕੀ ਬੇ ਏਰੀਏ ਦਾ ਸਭ ਤੋਂ ਵੱਡਾ ਸਟੇਸ਼ਨ ਹੈ 1170 AM, ਵੱਧ ਤੋਂ ਵੱਧ ਜਾਣੇ ਜਿਹੜੇ ਉਹ ਸੁਣੋ, ਜਿਹੜੇ ਨਹੀਂ ਸੁਣਦੇ ਉਸ ਨੂੰ ਇਸ ਲਈ ਵੀ ਹੁਣ ਸੁਣੋ ਵੀ ਤੁਹਾਨੂੰ ਇੱਕ ਇਨਾਮ ਜਿੱਤਣ ਦਾ ਵੀ ਮੌਕਾ ਜਿਹੜਾ ਉਹ ਮਿਲੇਗਾ। ਪੁਸ਼ਪਿੰਦਰ ਸਿੰਘ ਤੇ ਲਵੀ ਸਿੰਘ ਇਹ ਦੋ ਜਿਹੜੇ ਅੱਜ ਦੇ ਸਵਾਲ ਦੇ ਜਿਹੜੇ ਉਹ ਜੇਤੂ ਰਹੇ ਆ, ਸੋ ਉਹਨਾਂ ਨੂੰ ਅਸੀਂ ਬਹੁਤ-ਬਹੁਤ ਮੁਬਾਰਕਬਾਦ ਜਿਹੜੀ ਉਹ ਦਿੰਦੇ ਹੈਗੇ ਆ। ਤੇ ਹੁਣ ਲੈਂਦੇ ਹਾਂ ਜੀ ਇਜਾਜ਼ਤ। ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ।